ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰਿ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਖਹੁ ਸਰਮਾ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ, ਅਵਰ ਨ ਸੁਝੈ ਦੂਜੀ ਠਾਹਰ। ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੁਟਹਿ। ਹਮ ਨਿਰਗੁਣ ਲੇਹੁ ਉਬਾਰੀ, ਸਦਬਖ ਸਿੰਧ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲੇਹੋ ਇਹ ਬਾਰੀ, ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ
ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਿਹਾਗੜਾ ਮਹੱਲਾ ਚੌਥਾ। ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ, ਤੇ ਮਨ ਮੁਖ ਮੂੜ ਅਆਣੇ ਰਾਮ। ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ, ਸੇ ਅੰਤ ਗਏ ਪਛਤਾਣੇ ਰਾਮ। ਹਰ ਦਰਗਹ ਢੋਈ ਨਾ ਲਹਨ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲਵਾਣੇ ਰਾਮ। ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ, ਹਰ ਜਪ ਹਰ ਨਾਮ ਸਮਾਣੇ ਰਾਮ। ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਤ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਚੌਥਾ। ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਮੇਰੀਏ ਜਿੰਦੇ, ਜਿਨ੍ਹਾਂ ਜੀਵਾਂ ਨੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਜੀਵਨ ਅੰਦਰ ਕਦੇ ਵੀ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਕਦੇ ਵੀ ਪਰਮੇਸ਼ਰ ਦਾ ਧੰਨਵਾਦ ਨਹੀਂ ਕੀਤਾ। ਜੀਵਨ ਅੰਦਰ ਜੋ ਕੁਝ ਪਰਮਾਤਮਾ ਨੇ ਸੁਖ ਦਾਤਾਂ ਜਿੰਨੀਆਂ ਵੀ ਪਰਮੇਸ਼ਰ ਨੇ ਬਖਸ਼ੀਆਂ ਹਨ, ਇਹ ਜੀਵ ਕਦੇ ਵੀ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਗੁਜ਼ਾਰ ਨਹੀਂ ਹੋਇਆ। ਕਹਿ ਲਈਏ ਕਿ ਕਦੇ ਵੀ ਜਿਸ ਜੀਵ ਨੇ ਰੱਬ ਨੂੰ ਯਾਦ ਨਾ ਕੀਤਾ ਹੋਵੇ, ਤੇ ਮਨਮੁਖ ਮੂੜ ਅਆਣੇ ਰਾਮ। ਇਹ ਮੇਰੀਏ ਜਿੰਦੇ ਉਹ ਮਨਮੁਖ ਸਤਿਗੁਰੂ ਜੀ ਤੋਂ ਬੇਮੁਖ ਹੋਏ ਜੀਵ ਹਨ, ਬੇਸਮਝ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰੇਤਾਂ ਦੀ ਤਰ੍ਹਾਂ ਉਹਨਾਂ ਦਾ ਜੀਵਨ ਹੈ। ਕਿਤਨੇ ਹੀ ਸੰਸਾਰ ਭਰ ਦੇ ਅੰਦਰ ਐਸੇ ਜੀਵ ਹਨ ਜਿਨ੍ਹਾਂ ਨੇ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ,
ਔਰ ਐਸੀ ਅਲਪਗਤਾ ਉਹਨਾਂ ਨੇ ਜੀਵਨ ਅੰਦਰ ਧਾਰਨ ਕੀਤੀ ਹੈ। ਆਪਣੇ ਆਪ ਨੂੰ ਭਾਵੇਂ ਸਿਆਣੇ ਸਮਝਦੇ ਹਨ ਕਿ ਅਸੀਂ ਬੜੇ ਸੂਝਵਾਨ ਹਾਂ, ਬੜੇ ਅਸੀਂ ਚਤੁਰ ਚਲਾਕ ਹਾਂ, ਬਹੁਤ ਅਸੀਂ ਸਿਆਣਪਾਂ ਵਾਲੇ ਹਾਂ, ਪਰ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਉਹ ਜੀਵ ਇਆਣੇ ਹਨ, ਅਲਪਗ ਹਨ। ਸੂਝਵਾਨ ਤੇ ਉਹੋ ਹੀ ਹੋ ਸਕਦਾ ਹੈ ਨਾ ਸਾਧ ਸੰਗਤ ਜੀ, ਜਿਸ ਨੂੰ ਜ਼ਿੰਦਗੀ ਜਿਉਣ ਦਾ ਢੰਗ ਆ ਜਾਂਦਾ ਹੈ। ਜਿਵੇਂ ਪ੍ਰਤੱਖ ਵੀ ਜੀਵਨ ਦੇ ਅੰਦਰ ਕੋਈ ਸਾਧ ਸੰਗਤ ਜੀ ਕੋਈ ਮੰਜ਼ਲ ਦੀ ਪ੍ਰਾਪਤੀ ਕਰਨ ਵਾਸਤੇ ਕੋਈ ਨਾ ਕੋਈ ਜੀਵਨ ਦੇ ਅੰਦਰ ਮਨੁੱਖ ਨੇ ਲਕਸ਼ ਧਾਰਨ ਕੀਤਾ ਹੋਵੇ, ਜੇ ਪਤਾ ਹੀ ਨਹੀਂ ਹੈ ਕਿ ਕਿਸ ਢੰਗ ਦੇ ਨਾਲ, ਕਿਸ ਰਸਤੇ ਤੇ ਚੱਲ ਕੇ ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ, ਉਸ ਮਨੁੱਖ ਨੂੰ ਸਾਧ ਸੰਗਤ ਜੀ ਕਦੇ ਸਮਝਦਾਰ ਨਹੀਂ ਕਿਹਾ ਜਾ ਸਕਦਾ। ਜੇ ਇਹ ਵੀ ਨਹੀਂ ਪਤਾ ਕਿ ਮੇਰੀ ਮੰਜ਼ਿਲ ਕੀ ਹੈ, ਉਹ ਤਾਂ ਫਿਰ ਸਿਰੇ ਦਾ ਮੂਰਖ ਹੀ ਕਿਹਾ ਜਾਂਦਾ ਹੈ। ਉਸ ਮਨੁੱਖ ਨੂੰ ਮੂੜ ਕਿਹਾ ਜਾਂਦਾ ਕਿ ਵੱਡਾ ਬੇਸਮਝ ਹੈ। ਇਹ ਵੀ ਪਤਾ ਨਹੀਂ ਕਿ ਮੇਰੀ ਮੰਜ਼ਿਲ ਕੀ ਹੈ, ਕਿਸ ਲਈ ਸੰਸਾਰ ਵਿੱਚ ਆਇਆ, ਮੈਨੂੰ ਕਰਨਾ ਕੀ ਚਾਹੀਦਾ, ਮੈਂ ਕਰ ਕੀ ਰਿਹਾ ਹਾਂ, ਕਿਹੋ ਜਿਹੇ ਮੈਨੂੰ ਜੀਵਨ ਅੰਦਰ ਕਰਮ ਕਰਨੇ ਚਾਹੀਦੇ ਆ, ਜਿਨ੍ਹਾਂ ਕਰਮਾਂ ਨੂੰ ਕਰਨ ਦੇ ਨਾਲ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਵਾਂਗਾ। ਪਹਿਲਾਂ ਮੈਂ ਕਿਹੜੇ ਮਾੜੇ ਕਰਮ ਕਰਦਾ ਰਿਹਾ ਸਾਂ ਜਿਸ ਕਰਕੇ ਪਰਮਾਤਮਾ ਤੱਕ ਅਜੇ ਤੱਕ ਪਹੁੰਚ ਨਹੀਂ ਸਕਿਆ, ਜਿਸ ਕਰਕੇ ਪਰਮਾਤਮਾ ਤੋਂ ਬਾਰ-ਬਾਰ ਵਿਛੋੜਾ ਹੁੰਦਾ ਜਾ ਰਿਹਾ ਹੈ, ਪਰਮਾਤਮਾ ਤੋਂ ਦੂਰੀ ਪਈ ਜਾ ਰਹੀ ਹੈ। ਵਿਛੜਿਆ ਹੋਇਆ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਿੱਚ ਅਜੇ ਤੱਕ ਅਭੇਦ ਨਹੀਂ ਹੋ ਸਕਿਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਜੀਵ ਬੇਸਮਝ ਹੈ, ਇਆਣਾ ਹੈ, ਅਲਪਗ ਹੈ, ਉਸ ਨੂੰ ਕਦੇ ਵੀ ਸਮਝਦਾਰ ਨਹੀਂ ਕਿਹਾ ਜਾ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਨ ਹਰ ਹਰ ਨਾਮ ਨਾ ਚੇਤਿਓ ਮੇਰੀ ਜਿੰਦੜੀਏ, ਤੇ ਮਨਮੁਖ ਮੂੜ ਇਆਣੇ RAM। ਉਹ ਜੀਵ ਇਆਣੇ ਬੇਸਮਝ ਹਨ। ਜਿਵੇਂ ਸਾਧ ਸੰਗਤ ਜੀ ਇੱਕ ਬੱਚਾ ਹੈ, ਉਹ ਵੀ ਬੇਸਮਝ ਹੀ ਹੁੰਦਾ, ਸਮਝ ਨਹੀਂ ਹੁੰਦੀ। ਤੇ ਬੱਚੇ ਦਾ ਸੁਭਾਅ ਹੁੰਦਾ ਕਿ ਕਈ ਵਾਰ ਬਾਰ-ਬਾਰ ਜਿੱਦ ਕਰਦਾ ਕਿ ਮੈਨੂੰ ਇਹੋ ਹੀ ਖਿਡੌਣਾ ਚਾਹੀਦਾ, ਕੋਈ ਵਸਤੂ ਦੇਖ ਲਵੇ, ਕੋਈ ਪਦਾਰਥ ਦੇਖ ਲੈਂਦਾ ਤੇ ਬਾਰ-ਬਾਰ ਜਿੱਦ ਕਰਦਾ। ਪਰ ਮਾਤਾ ਪਿਤਾ ਨੂੰ ਪਤਾ ਹੁੰਦਾ ਹੀ ਹੈ ਕਿ ਇਹ ਜੇ ਸਾਂਭਣ ਦੇ ਯੋਗ ਨਹੀਂ ਹੈ। ਬੱਚਾ ਭਾਵੇਂ ਬਾਰ-ਬਾਰ ਜਿੱਦ ਕਰੀ ਜਾਂਦਾ, ਪਰ ਮਾਂ ਪਿਓ ਨੂੰ ਪਤਾ ਹੁੰਦਾ ਕਿ ਜੇ ਸਾਂਭਣ ਦੇ ਯੋਗ ਨਹੀਂ ਹੈ। ਤੇ ਜਦੋਂ ਬਾਰ-ਬਾਰ ਸਾਧ ਸੰਗਤ ਜੀ ਜਿੱਦ ਕਰਕੇ ਉਹ ਖਿਡੌਣਾ ਚਾਹੇ ਕੋਈ ਪਦਾਰਥ ਲੈ ਲੈਂਦਾ, ਜਦੋਂ ਸਾਂਭਿਆ ਨਹੀਂ ਜਾਂਦਾ, ਟੁੱਟ ਜਾਂਦਾ, ਤੇ ਫਿਰ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦਾ, ਕਿਉਂਕਿ ਬੱਚਾ ਹੈ, ਬੇਸਮਝ ਹੈ, ਇਆਣਾ ਹੈ। ਤੇ ਫਿਰ ਬੇਸਮਝ ਜਿਹੜਾ ਬੱਚਾ ਹੈ ਸਾਧ ਸੰਗਤ ਜੀ, ਧਰਤੀ ਤੇ ਖੇਡਦਾ ਹੋਇਆ, ਰਿੜਦਾ ਹੋਇਆ, ਜੇ ਕਿਤੇ ਸੱਪ ਵੀ ਅੱਗੋਂ ਆ ਜਾਵੇ ਨਾ, ਉਹਨੂੰ ਵੀ ਚਮਕੀਲੀ ਵਸਤੂ ਕੋਈ ਜਾਣ ਕਰਕੇ ਫੜਨ ਦਾ ਯਤਨ ਕਰਦਾ। ਭਾਵੇਂ ਕੋਈ ਬੜਾ ਹੀ ਜ਼ਹਿਰੀਲਾ ਕੀੜਾ ਮਕੌੜਾ ਹੋਵੇ, ਉਸ ਨੂੰ ਵੀ ਪਕੜਨ ਦੇ ਵਾਸਤੇ ਬਾਰ-ਬਾਰ ਯਤਨ ਕਰਦਾ ਹੈ। ਅੱਗ ਬਲ ਰਹੀ ਹੋਵੇ, ਉਹਨੂੰ ਪ੍ਰਕਾਸ਼ ਨੂੰ ਦੇਖ ਕਰਕੇ ਕਾਹਲੀ ਦੇ ਨਾਲ ਉਹਦੇ ਵਿੱਚ ਹੱਥ ਪਾਉਣ ਦਾ ਯਤਨ ਕਰਦਾ ਹੈ। ਪਰ ਬੇਸਮਝ ਹੈ, ਪਤਾ ਨਹੀਂ ਕਿ ਇਹਦੇ ਨਾਲ ਮੇਰਾ ਨੁਕਸਾਨ ਹੋਵੇਗਾ, ਮੇਰੀ ਮੌਤ ਵੀ ਹੋ ਸਕਦੀ ਹੈ। ਇਸੇ ਪ੍ਰਕਾਰ ਜਿਹੜਾ ਮਨੁੱਖ ਸਤਿਗੁਰੂ ਜੀ ਤੋਂ ਬੇਮੁਖ ਹੈ, ਬੇਸਮਝ ਹੈ, ਇਆਣਾ ਬੱਚਿਆਂ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਹੈ। ਆਪਣੇ ਆਪ ਤੋਂ ਦਾ ਭਾਵੇਂ ਬੜਾ ਸਿਆਣਾ ਸਮਝਦਾ ਹੈ, ਪਰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਬੇਸਮਝ ਹੈ, ਇਆਣਾ ਹੈ। ਉਹ ਜੀਵ ਇਆਣੇ ਹਨ, ਬੱਚਿਆਂ ਦੀ ਤਰ੍ਹਾਂ ਨੇ, ਜਿਨ੍ਹਾਂ ਨੂੰ ਅਜੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸਰਵਣ ਕਰਕੇ ਵੀ ਸੋਝੀ ਨਹੀਂ ਪਈ। ਗਰੀਬ ਨਵਾਜ ਸਤਿਗੁਰੂ ਜੀ ਦੀ ਸਿੱਖਿਆ ਨੂੰ ਵੀ ਜਿਨ੍ਹਾਂ ਨੇ ਸੁਣ ਕਰਕੇ ਜੀਵਨ ਦੇ ਵਿੱਚ ਕਮਾਇਆ ਨਹੀਂ ਹੈ। ਸਾਧ ਸੰਗਤ ਜੀ ਵੀ ਸਿਆਣਪ ਦੀ ਨਿਸ਼ਾਨੀ ਹੈ ਨਾ, ਮਨੁੱਖ ਆਪਣੀਆਂ ਸਿਆਣਪਾਂ ਜਤਾਉਂਦਾ ਰਹਿੰਦਾ ਹੈ ਕਿ ਮੈਂ ਬਹੁਤਾ ਸਿਆਣਾ ਹਾਂ। ਜਦੋਂ ਮਨੁੱਖ ਆਪਣੇ ਆਪ ਨੂੰ ਜ਼ਿਆਦਾ ਸੂਝਵਾਨ, ਸਿਆਣਾ ਜਾਂ ਬਹੁਤਾ ਗਿਆਨਵਾਨ ਸਮਝਣ ਲੱਗ ਪਵੇ ਨਾ, ਫਿਰ ਦੂਜਿਆਂ ਦੀ ਗੱਲ ਸੁਣਨ ਤੋਂ ਬਹੁਤ ਗੁਰੇਜ਼ ਕਰਨ ਲੱਗ ਪੈਂਦਾ। ਮਨ ਵਿੱਚ ਇਉਂ ਪ੍ਰਤੀਤ ਹੁੰਦਾ ਕਿ ਮੈਂ ਸਿਆਣਾ, ਮੈਂ ਗਿਆਨਵਾਨ, ਬਹੁਤਾ ਸੂਝਵਾਨ ਹਾਂ, ਮੈਨੂੰ ਦੂਜੇ ਦੀ ਸੁਣਨ ਦੀ ਕੀ ਲੋੜ ਹੈ। ਨਹੀਂ ਕਿਸੇ ਦੀ ਸੁਣਦਾ। ਜੇ ਪਿਆਰ ਦੇ ਨਾਲ ਵੀ ਸਮਝਾਇਆ ਜਾਵੇ ਕਿ ਭਲਿਆ ਐਵੇਂ ਨਹੀਂ, ਐਵੇਂ ਤੂੰ ਗਲਤ ਕਰਦਾ ਪਿਆ, ਕਹਿੰਦਾ ਨਹੀਂ ਨਹੀਂ, ਜਾ ਜਾ ਤੂੰ ਆਪਣਾ ਕੰਮ ਕਰ, ਮੈਨੂੰ ਪਤਾ ਹੈ।
ਮੈਂ ਬੜਾ ਸਿਆਣਾ ਹਾਂ, ਮੈਂ ਚੰਗੀ ਤਰ੍ਹਾਂ ਇਸ ਕੰਮ ਕਰਨ ਨੂੰ ਜਾਣਦਾ ਹਾਂ। ਪਰ ਸਾਧ ਸੰਗਤ ਜੀ ਬਾਅਦ ਵਿੱਚ ਭਾਵੇਂ ਪਛਤਾਵੇ ਝੂਰੇ, ਬਾਰ-ਬਾਰ ਝੂਰਦਾ ਰਹੇ, ਪਛਤਾਤਾਪ ਕਰਦਾ ਰਹੇ, ਪਰ ਬੇਸਮਝ ਮਨੁੱਖ ਹੰਕਾਰ ਦੇ ਨਸ਼ੇ ਵਿੱਚ ਕਿਸੇ ਸਮਝਾਉਣ ਦੇ ਬਾਵਜੂਦ ਵੀ ਕਦੇ ਸਮਝਦਾ ਨਹੀਂ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਜੀਵ ਪਰਮਾਤਮਾ ਦਾ ਕਦੇ ਸ਼ੁਕਰਾਨਾ ਨਹੀਂ ਕਰਦੇ, ਕਦੇ ਵੀ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਐ ਮੇਰੀਏ ਜਿੰਦੇ ਉਹ ਮਨਮੁਖ, ਇੱਕ ਤਾਂ ਮਨ ਬਾਣੀ ਸਰੀਰ ਕਰਕੇ ਬੇਮੁਖ ਹਨ। ਬੇਮੁਖਤਾ ਦਾ ਜ਼ਿੰਦਗੀ ਵਿੱਚ ਉਹਨਾਂ ਦੇ ਦਾਗ ਲੱਗਾ ਹੈ, ਕਲੰਕ ਲੱਗਾ ਹੈ। ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ ਹੀ ਆਪਣਾ ਜੀਵਨ ਅਕਾਰਤ ਬਤੀਤ ਕਰੀ ਜਾ ਰਹੇ ਨੇ। ਦੂਜੇ ਵੱਡੇ ਬੇਸਮਝ ਹਨ, ਫਿਰ ਇਆਣੇ ਬੱਚਿਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਐਸੇ ਅਲਪਗ ਹਨ। ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ, ਇਹ ਮੇਰੀ ਜਿੰਦੇ ਜਿਨ੍ਹਾਂ ਜੀਵਾਂ ਨੇ ਸੰਸਾਰ ਦੇ ਅੰਦਰ ਪ੍ਰਬਲ ਮੋਹ ਮਾਇਆ ਦੇ ਵਿੱਚ ਆਪਣੇ ਚਿੱਤ ਨੂੰ ਲਾ ਕੇ ਰੱਖਿਆ ਹੈ, ਭਾਵੇਂ ਜੜ ਮਾਇਆ ਹੈ ਅਤੇ ਭਾਵੇਂ ਚੇਤਨ ਮਾਇਆ ਹੈ। ਜੜ ਮਾਇਆ ਪ੍ਰਤੱਖ ਪੈਸੇ ਧਨ ਡਾਲਰ ਹੈ, ਤੇ ਜਿਹੜੀ ਚੇਤਨ ਮਾਇਆ ਉਹ ਸਾਧ ਸੰਗਤ ਜੀ ਪਰਿਵਾਰ, ਧੀਆਂ, ਪੁੱਤਰ, ਸਖੇ ਸੰਬੰਧੀ ਨੂੰ ਚੇਤਨ ਮਾਇਆ ਕਿਹਾ ਜਾਂਦਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਉਚਾਰਨ ਕਰ ਰਹੇ ਨੇ, ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀਏ। ਜਿਹੜਾ ਜੀਵ ਹਰ ਸਮੇਂ ਸਰੀਰਾਂ ਦੇ ਨਾਲ ਮੋਹ ਕਰਦਾ ਰਹਿੰਦਾ ਹੈ ਜਾਂ ਪਦਾਰਥਾਂ ਦੀ ਮੇਰ ਤੇਰ ਹਰ ਸਮੇਂ ਕਰਦਾ ਰਹਿੰਦਾ ਹੈ, ਸੇ ਅੰਤ ਗਏ ਪਛਤਾਣੇ RAM। ਉਹਨਾਂ ਨੂੰ ਅੰਤ ਸਮੇਂ ਮਹਾਰਾਜ ਕਹਿੰਦੇ ਪਛਤਾਉਂਦਿਆਂ ਹੀ ਸੰਸਾਰ ਤੋਂ ਜਾਣਾ ਪਿਆ ਹੈ। ਪਛਤਾਉਂਦੇ ਹੋਏ ਸੰਸਾਰ ਤੋਂ ਤੁਰ ਗਏ ਹਨ, ਝੂਰਦੇ ਹੋਏ ਸੰਸਾਰ ਤੋਂ ਚਲੇ ਗਏ ਨੇ, ਕੁਝ ਵੀ ਖਟਿਆ ਨਹੀਂ। ਮਨੁੱਖ ਸਾਧ ਸੰਗਤ ਜੀ ਬਾਅਦ ਵਿੱਚ ਪਛਤਾਉਂਦਾ ਜਦੋਂ ਸਮਾਂ ਲੰਘ ਜਾਂਦਾ ਹੈ। ਜਦੋਂ ਸਮਾਂ ਕੋਲ ਹੁੰਦਾ ਹੈ ਉਦੋਂ ਸੁਚੇਤ ਹੋ ਕਰਕੇ ਕੋਈ ਯਤਨ ਨਹੀਂ ਕਰਦਾ, ਭਜਨ ਬੰਦਗੀ ਨਹੀਂ ਕਰਦਾ, ਮਹਾਰਾਜ ਸਾਹਿਬ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਨਹੀਂ ਜੀਵਨ ਦੇ ਵਿੱਚ ਕਮਾਉਂਦਾ। ਜਦੋਂ ਜੀਵ ਦੇ ਕੋਲ ਸਮਾਂ ਹੁੰਦਾ ਤੇ ਸਮਾਂ ਲੰਘਣ ਤੋਂ ਬਾਅਦ ਵਿੱਚ ਪਛਤਾਉਂਦਾ, ਪਰ ਸਮੇਂ ਤੋਂ ਬਾਅਦ ਪਛਤਾਇਆ ਕਿਸੇ ਵੀ ਕੰਮ ਨਹੀਂ ਆਉਂਦਾ। ਜਿਵੇਂ ਸਿਆਣਿਆਂ ਨੇ ਬਚਨ ਕਹੇ ਆ ਨਾ, ਅਬ ਪਛਤਾਇਆ ਕਿਆ ਕਰੇ ਜਬ ਚਿੜੀਆਂ ਚੁਗ ਗਈ ਖੇਤ। ਹੇ ਮਨਮੁਖ ਝੱਲੇ ਜੀਵ, ਹੁਣ ਪਛਤਾਉਣ ਦਾ ਤੇਰਾ ਕੀ ਲਾਭ ਹੈ? ਕੋਈ ਵੀ ਤੈਨੂੰ ਫਾਇਦਾ ਨਹੀਂ ਹੋਣ ਵਾਲਾ। ਜਿਤਨਾ ਮਰਜੀ ਤੂੰ ਬਾਰ-ਬਾਰ ਪਛਤਾਈ ਚੱਲ, ਬਾਰ-ਬਾਰ ਝੂਰਦਾ ਹੋਇਆ ਭਾਵੇਂ ਭੁੱਬਾ ਮਾਰ-ਮਾਰ ਕਰਕੇ ਰੋਈ ਚੱਲ, ਕਿਸੇ ਨੇ ਤੇਰਾ ਸਾਥ ਦੇਣਾ, ਕਿਸੇ ਵੀ ਲੇਖੇ ਵਿੱਚ ਪੈਣ ਵਾਲਾ ਨਹੀਂ ਹੈ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇ ਅੰਤ ਗਏ ਪਛਤਾਣੇ RAM। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਵਿਸਾਰ ਕੇ ਕੇਵਲ ਸੰਸਾਰ ਦੇ ਸੁੱਖਾਂ ਵਿੱਚ, ਰੰਗਾਂ ਰੰਗਾਂ ਦੀ ਮਾਇਆ ਦੇ ਵਿੱਚ ਆਪਣੇ ਚਿੱਤ ਨੂੰ ਪਰਚਾ ਕੇ ਰੱਖਿਆ, ਅੰਤ ਸਮੇਂ ਮਹਾਰਾਜ ਕਹਿੰਦੇ ਉਹਨਾਂ ਨੇ ਪਛਤਾਉਂਦਿਆਂ ਝੂਰਦਿਆਂ ਹੀ ਸੰਸਾਰ ਤੋਂ ਜਾਣਾ ਕੀਤਾ ਹੈ। ਜਿਵੇਂ ਪ੍ਰਤੱਖ ਵੀ ਜ਼ਿੰਦਗੀ ਵਿੱਚ ਜਿਸ ਮਨੁੱਖ ਦੇ ਨਾਲ ਧੋਖਾ ਹੋ ਜਾਵੇ, ਸਾਧ ਸੰਗਤ ਜੀ ਕੋਈ ਇੱਕ ਵਪਾਰੀ ਹੈ, ਵਪਾਰ ਵੀ ਕਿੰਨੇ ਕਿੰਨੇ ਪ੍ਰਕਾਰ ਦੇ ਹੈ। ਕੋਈ ਮਨੁੱਖ ਕਿਸੇ ਤਰ੍ਹਾਂ ਦਾ ਵਪਾਰ ਕਰਦਾ ਹੈ, ਕੋਈ ਕਿਸੇ ਪ੍ਰਕਾਰ ਦਾ ਵਪਾਰ ਕਰਦਾ ਹੈ। ਜੇ ਕਿਤੇ ਜ਼ਿੰਦਗੀ ਵਿੱਚ ਸਾਧ ਸੰਗਤ ਜੀ ਵੱਡੇ ਕਾਰਜ ਕਰਨ ਦੇ ਵਿੱਚ ਕੋਈ ਧੋਖਾ ਹੋ ਜਾਵੇ ਤੇ ਮਨੁੱਖ ਬੜਾ ਪਛਤਾਉਂਦਾ ਕਿ ਮੈਂ ਕਿਉਂ ਇਹਦੇ ਤੇ ਯਕੀਨ ਕੀਤਾ। ਜਾਂ ਜ਼ਿੰਦਗੀ ਵਿੱਚ ਜਿਸ ਮਨੁੱਖ ਦੇ ਨਾਲ, ਜਿਸ ਆਪਣੇ ਸਖੀ ਮਿੱਤਰ ਦੇ ਨਾਲ ਬੜਾ ਪਿਆਰ ਹੋਵੇ, ਬਹੁਤ ਜ਼ਿਆਦਾ ਡਾਢਾ ਪਿਆਰ ਹੋਵੇ, ਤੇ ਸਾਧ ਸੰਗਤ ਜੀ ਜੇ ਉਹ ਜ਼ਿੰਦਗੀ ਵਿੱਚ ਧੋਖਾ ਦੇ ਦੇਵੇ ਤੇ ਮਨੁੱਖ ਮੱਥੇ ਤੇ ਹੱਥ ਮਾਰਦਾ ਕਿ ਕਿੰਨਾ ਪਿਆਰ ਸੀਗਾ ਇਹਦੇ ਨਾਲ, ਕਿੰਨਾ ਪਛਤਾਉਂਦਾ ਹੋਇਆ, ਝੂਰਦਾ ਹੋਇਆ, ਕਿੰਨਾ ਸਾਧ ਸੰਗਤ ਜੀ ਦਿਮਾਗ ਤੇ ਜਿਹੜਾ ਪ੍ਰੈਸ਼ਰ ਪਾਉਂਦਾ ਹੈ, ਬਾਰ-ਬਾਰ ਚਿੰਤਾ ਦੇ ਕਰਕੇ ਝੂਰਦਾ ਹੀ ਰਹਿੰਦਾ ਕਿ ਮੈਂ ਕਦੇ ਜ਼ਿੰਦਗੀ ਵਿੱਚ ਸੋਚਿਆ ਵੀ ਤੱਕ ਨਹੀਂ ਸੀਗਾ ਕਿ ਮੇਰੇ ਨਾਲ ਧੋਖਾ ਕਰ ਦੇਵੇਗਾ। ਇਹ ਤਾਂ ਬੜੀਆਂ ਡੀਂਗਾ ਮਾਰਦਾ ਸੀ ਕਿ ਤੇਰੇ ਨਾਲ ਹੀ ਨਿਭਾਂਗਾ, ਤੇਰੇ ਨਾਲ ਹੀ ਮਰਾਂਗਾ, ਬੜਾ ਇਦਾਂ ਦੇ ਬੜੇ ਬੜੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ। ਹੁਣ ਮੈਨੂੰ ਮੌਕੇ ਤੇ ਇਹਨੇ ਧੋਖਾ ਦੇ ਦਿੱਤਾ। ਸਾਧ ਸੰਗਤ ਜੀ ਜਿਹੜੀ ਮਾਇਆ ਹੈ ਨਾ, ਤਾਂ ਹੀ ਇਸ ਨੂੰ ਛਲ ਰੂਪ ਕਿਹਾ ਜਾਂਦਾ। ਬੜੀ ਡਾਢੀ ਮਿੱਤਰਤਾ ਪਾਈ ਹੋਈ ਇਸ ਜੀਵ ਨੇ, ਬੇਸਮਝ ਹੋਣੇ ਕਰਕੇ। ਅਸਲ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ ਨਾ, ਇਹ ਜਗ ਮੀਤ ਨਾ ਦੇਖਿਓ ਕੋਈ।
ਸਗਲ ਜਗਤ ਆਪਣਾ ਸੁਖ ਲਾਗਿਓ, ਦੁਖ ਮੈਂ ਸੰਗ ਨਾ ਹੋਈ। ਕੋਈ ਵੀ ਜੀਵ ਦਾ ਸੱਚਾ ਮਿੱਤਰ ਨਹੀਂ ਹੈ ਪ੍ਰਮਾਤਮਾ ਤੋਂ ਬਿਨਾ। ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਕੋਈ ਵੀ ਜੀਵ ਤੇਰਾ ਸੱਚਾ ਮਿੱਤਰ ਨਹੀਂ ਹੈ। ਪਰ ਜੀਵ ਵੀ ਸਮਝ ਹੋਣੇ ਕਰਕੇ ਸਾਧ ਸੰਗਤ ਜੀ ਇਹ ਛਲ ਰੂਪ ਮਾਇਆ ਦੇ ਨਾਲ ਮਿੱਤਰਤਾ ਪਾਈ ਬੈਠਾ ਹੈ। ਤੇ ਜਦੋਂ ਜ਼ਿੰਦਗੀ ਭਰ ਬਾਰ-ਬਾਰ ਇਹਦੀ ਇਕੱਤਰਤਾ ਕਰਨ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਤੇ ਜਦੋਂ ਅੰਤ ਸਮੇਂ ਸਾਧ ਸੰਗਤ ਜੀ ਛਲ ਰੂਪ ਮਾਇਆ ਧੋਖਾ ਦੇ ਦਿੰਦੀ ਹੈ, ਛਲ ਕਰ ਜਾਂਦੀ ਹੈ, ਇਹਦਾ ਸਾਥ ਛੱਡ ਜਾਂਦੀ ਹੈ, ਫਿਰ ਮੁੜ ਕੇ ਪਛਤਾਉਂਦਾ ਹੈ, ਪੱਬਾਂ ਮਾਰ-ਮਾਰ ਕਰਕੇ ਰੋਂਦਾ ਹੈ ਕਿ ਜ਼ਿੰਦਗੀ ਭਰ ਮੈਂ ਤੇਰੇ ਨਾਲ ਕਿੰਨਾ ਪਿਆਰ ਕੀਤਾ, ਬੜੀ ਮਿਹਨਤ ਕਰ ਕਰਕੇ ਮੈਂ ਬਹੁਤ ਜ਼ਿਆਦਾ ਮੈਂ ਮਸ਼ੱਕਤ ਘਾਲ ਕਰਕੇ ਤੈਨੂੰ ਇਕੱਠਿਆਂ ਕਰਦਾ ਰਿਹਾ, ਪਾਈ ਕਰਕੇ ਥੋੜਾ ਕਰਕੇ ਤੈਨੂੰ ਕਿਵੇਂ ਮੈਂ ਸੰਚਿਤ ਕਰਦਾ ਰਿਹਾ, ਪਰ ਤੂੰ ਅੱਜ ਮੇਰਾ ਸਾਥ ਛੱਡ ਗਈ ਹੈ। ਸਾਧ ਸੰਗਤ ਜੀ ਮਨੁੱਖ ਸੋਚਦਾ ਹੋਇਆ ਝੂਰਦਾ ਹੋਏ ਕਈ ਵਾਰ ਮਰ ਜਾਂਦਾ ਹੈ, ਮੌਤ ਵੀ ਹੋ ਜਾਂਦੀ ਹੈ। ਕਿ ਜਿੰਦੇ ਡਾਢਾ ਪਿਆਰ ਹੋਵੇ ਉਥੇ ਉਹ ਮਿੱਤਰਤਾ ਸਾਧ ਸੰਗਤ ਜੀ ਮਿੱਤਰ ਧੋਖਾ ਦੇ ਦੇਵੇ, ਛਲ ਕਰ ਜਾਵੇ ਤੇ ਬਾਰ-ਬਾਰ ਪਛਤਾਉਂਦਾ ਝੂਰਦਾ ਹੀ ਕਈ ਵਾਰ ਸੰਸਾਰ ਤੋਂ ਤੁਰ ਜਾਂਦਾ ਹੈ। ਇਸੇ ਪ੍ਰਕਾਰ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ, ਜੋ ਮੋਹ ਮਾਇਆ ਚਿਤ ਲਾਏ ਤੇ ਮੇਰੀ ਜਿੰਦੜੀਏ ਸੇ ਅੰਤ ਗਏ ਪਛਤਾਣੇ ਰਾਮ। ਐ ਮੇਰੀ ਜਿੰਦੇ ਪਛਤਾਉਂਦੇ ਗਏ ਐ ਸੰਸਾਰ ਤੋਂ, ਕੁਝ ਖੱਟਿਆ ਨਹੀਂ ਉਹਨਾਂ ਨੇ, ਗਵਾਇਆ ਜ਼ਰੂਰ ਹੈ। ਜਿਹੜਾ ਅਮੋਲਕ ਜੀਵਨ ਮਿਲਿਆ ਹੋਇਆ ਸੀਗਾ ਪ੍ਰਮਾਤਮਾ ਦੇ ਵੱਲੋਂ, ਸ਼ੁਭ ਅਵਸਰ ਪ੍ਰਮਾਤਮਾ ਨੇ ਦਿੱਤਾ ਸੀ, ਉਹ ਗਵਾਇਆ ਜ਼ਰੂਰ ਹੈ, ਖੱਟਿਆ ਕੁਝ ਨਹੀਂ ਹੈ। ਖੱਟਦਾ ਤਾਂ ਨਾ ਜੇ ਪ੍ਰਮਾਤਮਾ ਦੀ ਭਜਨ ਬੰਦਗੀ ਕੀਤੀ ਹੁੰਦੀ, ਸੇਵਾ ਸਿਮਰਨ ਕੀਤਾ ਹੁੰਦਾ, ਗੁਰੂ ਵਾਲਾ ਬਣ ਕੇ ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਾ, ਤਾਂ ਹੀ ਸਾਧ ਸੰਗਤ ਜੀ ਕੁਝ ਖੱਟ ਸਕਦਾ ਸੀ। ਪਰ ਮਹਾਰਾਜ ਕਹਿੰਦੇ ਸੰਸਾਰ ਤੋਂ ਸਭ ਕੁਝ ਗਵਾ ਕੇ, ਅਮੋਲਕ ਜੀਵਨ ਵੀ ਗਵਾ ਕਰਕੇ ਜੀਵ ਪਛਤਾਉਂਦੇ ਹੀ ਝੂਰਦੇ ਹੀ ਸੰਸਾਰ ਤੋਂ ਗਏ ਹਨ। ਹਰ ਦਰਗਹਿ ਢੋਈ ਨਾ ਲਹਨ ਮੇਰੀ ਜਿੰਦੜੀਏ। ਤੇ ਮਹਾਰਾਜ ਐਸੇ ਪਛਤਾਉਂਦੇ ਹੋਏ ਜੀਵਾਂ ਨੂੰ ਪ੍ਰਮਾਤਮਾ ਦੇ ਘਰ ਦੇ ਵਿੱਚ ਢੋਈ ਮਿਲ ਜਾਂਦੀ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨਹੀਂ, ਨਾ ਐਸ ਲੋਕ ਵਿੱਚ ਤੇ ਨਾ ਪਰਲੋਕ ਵਿੱਚ। ਲੋਕ ਪਰਲੋਕ ਵਿੱਚ ਉਹਨਾਂ ਨੂੰ ਢੋਈ ਨਹੀਂ ਮਿਲਦੀ, ਕਿਤੇ ਵੀ ਠਾਹਰ ਨਹੀਂ ਪ੍ਰਾਪਤ ਹੋ ਸਕਦੀ। ਜਿਹੜੇ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਜੀਵਨ ਨਿਰਵਾਹ ਕਰਦੇ ਐ, ਮਨਮੁਖੀ ਸੰਸਾਰ ਤੋਂ ਤੁਰ ਜਾਂਦੇ ਐ, ਹਰ ਦਰਗਹਿ ਢੋਈ ਨਾ ਲਹਿਨ ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ, ਕਦੇ ਠਾਹਰ ਨਹੀਂ ਮਿਲਦੀ। ਅੱਗੇ ਗਏ ਨਾ ਮੰਨੀਐ ਨਾ ਮਾਰ ਕੱਢੋ ਵੇ ਪੀਰ। ਨਿਗੁਰੇ ਜਾਣ ਕਰਕੇ ਮਹਾਰਾਜ ਕਹਿੰਦੇ ਦਰਗਾਹ ਦੇ ਵਿੱਚੋਂ ਵੀ ਧੱਕੇ ਮਾਰ ਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਐਸੀ ਉਹਨਾਂ ਮਨਮੁਖ ਅਲਪਗ ਮਨਮੁਖ ਜੀਵਾਂ ਦੀ ਹਾਲਤ ਹੁੰਦੀ ਹੈ। ਜੋ ਮਨਮੁਖ ਪਾਪ ਲੁਭਾਣੇ RAM। ਐ ਮੇਰੀ ਜਿੰਦੇ ਜਿਹੜੇ ਮਨਮੁਖ ਜੀਵ ਆ, ਹਰ ਸਮੇਂ ਲੁਭਾਏ ਮਨ ਲੋਭੀ ਬਣ ਕੇ ਤੇ ਪਾਪ ਕਰਮ ਕਰਦੇ ਰਹਿੰਦੇ ਹਨ। ਕੇਵਲ ਤਾਂ ਕੇਵਲ ਜ਼ਿੰਦਗੀ ਵਿੱਚ ਉਹਨਾਂ ਨੂੰ ਪਾਪ ਕਰਮਾਂ ਦੇ ਨਾਲ ਹੀ ਪਿਆਰ ਹੈ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਮਹਾਰਾਜ ਕਹਿੰਦੇ ਪਾਪ ਹੈ ਤੇ ਬੁਰਾ, ਪਰ ਪਾਪੀ ਬੰਦੇ ਨੂੰ ਪਿਆਰਾ ਲੱਗਦਾ ਹੈ। ਪਾਪੀ ਨੂੰ ਪਾਪ ਦੇ ਨਾਲ ਹੀ ਪਿਆਰ ਹੁੰਦਾ ਹੈ, ਜਿਵੇਂ ਚੋਰ ਨੂੰ ਚੋਰੀ ਦੇ ਨਾਲ ਪਿਆਰ ਹੁੰਦਾ ਹੈ, ਨਿੰਦਕ ਬੰਦੇ ਨੂੰ ਨਿੰਦਿਆ ਦੇ ਨਾਲ ਪਿਆਰ ਹੁੰਦਾ ਹੈ, ਝੂਠੇ ਬੰਦੇ ਨੂੰ ਝੂਠ ਬੋਲਣ ਦੇ ਨਾਲ ਹੀ ਪਿਆਰ ਹੁੰਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਪਾਪੀ ਮਨੁੱਖ ਨੂੰ ਕੇਵਲ ਤਾਂ ਕੇਵਲ ਪਾਪ ਦੇ ਨਾਲ ਹੀ ਪਿਆਰ ਹੁੰਦਾ ਹੈ। ਉਹ ਹਰ ਸਮੇਂ ਪਾਪ ਚਿਤਵਦਾ ਹੈ, ਹਰ ਸਮੇਂ ਪਾਪ ਕਰਮ ਕਰਨ ਦੇ ਵੀ ਯਤਨਸ਼ੀਲ ਰਹਿੰਦਾ ਹੈ। ਐਸੀ ਉਹ ਪਾਪੀ ਬੰਦੇ ਦੀ ਜ਼ਿੰਦਗੀ ਇਸੇ ਢੰਗ ਦੇ ਨਾਲ ਹੀ ਜਿਹੜੀ ਬੀਤਦੀ ਜਾਂਦੀ ਹੈ। ਤਾਂ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਨ, ਜੋ ਮਨਮੁਖ ਪਾਪ ਲੁਭਾਣੇ RAM। ਐ ਮੇਰੀ ਜ਼ਿੰਦਗੀ ਉਹਨਾਂ ਨੂੰ ਪਰਮਾਤਮਾ ਦੇ ਘਰ ਦੇ ਵਿੱਚ ਵੀ ਕਦੇ ਢੋਈ ਨਹੀਂ ਮਿਲਣਾ ਕਰਦੀ, ਜਿਹੜੇ ਹਰ ਸਮੇਂ ਪਾਪ ਕਰਮ ਕਰਨ ਦੇ ਵਿੱਚ ਲੱਗੇ ਰਹਿੰਦੇ ਹਨ। ਕਿਉਂਕਿ ਕਿਸੇ ਨੇ ਸਵਾਲ ਕੀਤਾ ਸੀ ਨਾ ਕਿ ਪਾਪ ਦਾ ਬਾਪ ਕੌਣ ਹੈ। ਸਾਧ ਸੰਗਤ ਜੀ ਲੋਭ ਜਿਹੜਾ ਨਾ ਪਾਪ ਦਾ ਬਾਪ ਹੈ। ਲੋਭ ਜਿਹੜਾ ਹੈ ਨਾ ਇਹ ਪਾਪ ਦਾ ਬਾਪ ਹੈ, ਪਾਪ ਨੂੰ ਜਨਮ ਦਿੰਦਾ ਹੈ। ਲੋਭੀ ਬੰਦਾ ਕਦੇ ਵੀ ਕਿਸੇ ਦਾ ਸਾਧ ਸੰਗਤ ਜੀ ਜੋ ਵਿਸਾਹ ਨਹੀਂ ਖਾਂਦਾ। ਵਾਹਿਗੁਰੂ ਜਿਹੜਾ ਲੋਭੀ ਬੰਦਾ ਹੈ
ਕਦੇ ਵੀ ਕਿਸੇ ਨੂੰ ਸਾਧ ਸੰਗਤ ਜੀ ਬਖਸ਼ਦਾ ਨਹੀਂ, ਸਾਰਿਆਂ ਦੀ ਛਿਲ ਲਾਈ ਜਾਂਦਾ ਹੈ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਵਚਨ ਕਹੇ ਹਨ, ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਮਹਾਰਾਜ ਕਹਿੰਦੇ ਲੋਭੀ ਬੰਦੇ ਦਾ ਕਦੇ ਵੀ ਵਿਸਾਹ ਨਾ ਖਾਓ, ਉਹ ਆਪਣਿਆਂ ਦੀ ਵੀ ਛਿਲ ਲਾਉਣ ਤੋਂ ਕਦੇ ਗੁਰੇਜ਼ ਨਹੀਂ ਜੇ ਕਰਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜੇ ਪਾਪੀ ਜੀਵ ਪਾਪ ਕਰਮ ਕਰਨ ਦੇ ਵਿੱਚ ਲੱਗੇ ਆ, ਲੁਭਾਇਮਾਨ ਹੋ ਕਰਕੇ ਹਰ ਸਮੇਂ ਪਾਪ ਕਰਮ ਵਿੱਚ ਚਿਤਵਦੇ ਰਹਿੰਦੇ ਹਨ, ਉਹਨਾਂ ਨੂੰ ਕਦੇ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਧੋਈ ਨਹੀਂ ਮਿਲ ਸਕਦੀ। ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਐ ਮੇਰੀਏ ਜਿੰਦੇ, ਜਿਹੜੇ ਜੀਵ ਸਤਿਗੁਰੂ ਜੀ ਦੇ ਨਾਲ ਮਿਲੇ ਹਨ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਬਣ ਗਏ ਨੇ। ਫਿਰ ਸਿੱਖ ਬੇਨਤੀ ਵੀ ਕਰਦੇ ਆ ਨਾ ਮਹਾਰਾਜ ਕਿ ਉਹਨਾਂ ਦਾ ਪਾਪੀਆਂ ਦਾ, ਲੋਭੀਆਂ ਦਾ, ਮਨਮੁਖਾਂ ਦਾ, ਇਆਣਿਆਂ ਦਾ ਭਲਾ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਹੋ ਸਕਦਾ ਜੇ ਪੂਰੇ ਗੁਰੂ ਕੀ ਸ਼ਰਨ ਧਾਰਨ ਕਰ ਲੈਣ ਤਾਂ। ਜਨ ਨਾਨਕ ਗੁਰ ਮਿਲ ਉਬਰੇ ਮੇਰੀ ਜਿੰਦੜੀਏ, ਐ ਮੇਰੀਏ ਜਿੰਦੇ, ਜਿਹੜੇ ਪਾਪੀ ਗੁਨਹਗਾਰ ਲੋਭੀ ਵੀ ਭਾਵੇਂ ਕਿਤੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕਰਕੇ ਮਿਲ ਗਏ ਹਨ, ਮਹਾਰਾਜ ਕਹਿੰਦੇ ਉਹ ਵੀ ਤਰ ਗਏ ਐ, ਉਹਨਾਂ ਦਾ ਵੀ ਭਾਰ ਉਤਾਰਾ ਕਰ ਦਿੱਤਾ ਹੈ। ਤਾਰੇ ਗਿਨੇ ਜਾਤ ਨਾ ਤਾਰੇ ਗਿਨਾਤ ਹੈ, ਆਕਾਸ਼ ਵਿੱਚ ਤਾਰੇ ਨਹੀਂ ਗਿਣੇ ਜਾ ਸਕਦੇ, ਜੇ ਉਹਨਾਂ ਦੀ ਕੋਈ ਗਿਣਤੀ ਕਰ ਲਵੇ ਤਾਂ ਕਰ ਲਵੇ, ਪਰ ਜੋ ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜੀਵ ਤਾਰੇ ਹਨ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕਿੰਨੇ ਬੇਅੰਤ ਪਾਪੀ ਜੀਵਾਂ ਦਾ ਉਧਾਰ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਐਸੀ ਲਾਹੇਵੰਦ ਹੈ। ਹਰ ਜਪ ਹਰ ਨਾਮ ਸਮਾਣੇ RAM। ਸਤਿਗੁਰੂ ਜੀ ਤੋਂ ਨਾਮ ਮੰਤਰ ਦੀ ਦਾਤ ਲੈ ਕੇ ਨਾਮ ਦਾ ਅਭਿਆਸ ਕਰ ਕਰਕੇ, ਵਾਹਿਗੁਰੂ ਦਾ ਜਾਪ ਕਰਕੇ ਸਾਧ ਸੰਗਤ ਜੀ ਪ੍ਰਮਾਤਮਾ ਦਾ ਰੂਪ ਹੀ ਹੋ ਗਏ ਹਨ। ਨਾਮ ਜਪ ਕੇ ਨਾਮੀ ਪ੍ਰਮਾਤਮਾ ਦੇ ਵਿੱਚ ਹੀ ਅਭੇਦ ਹੋ ਗਏ ਹੈ। ਜਿਨ੍ਹਾਂ ਪਾਪੀਆਂ, ਲੋਭੀਆਂ, ਮਨਮੁਖਾਂ ਨੇ ਵੀ ਕਿਤੇ ਮਹਾਰਾਜ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਐਸੀ ਗਰੀਬ ਨਵਾਜ ਸਤਿਗੁਰੂ ਜੀ ਦਇਆਵਾਨ, ਮਿਹਰਬਾਨ, ਕਿਰਪਾਲੂ ਸਤਿਗੁਰੂ ਜੀ ਹਨ। ਜੇ ਕਿਤੇ ਭਾਵਨਾ ਦੇ ਨਾਲ ਕੋਈ ਪਾਪੀ ਬੰਦਾ ਵੀ ਗੁਰੂ ਕੀ ਸ਼ਰਨ ਧਾਰਨ ਕਰ ਲੈਂਦਾ, ਉਸ ਪਾਪੀ ਨੂੰ ਵੀ ਮਹਾਰਾਜ ਪਵਿੱਤਰ ਬਣਾ ਦਿੰਦੇ ਹਨ। ਉਜਲ ਜੀਵਨ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਬਣਾ ਦਿੰਦੇ ਹਨ। ਸਭ ਜਾਏ ਮਿਲਹ ਸਤਿਗੁਰੂ ਕਉ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ, ਹਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆ ਕਰਕੇ ਮਿਲਣਾ ਕਰਦਾ ਹੈ। ਜਿਸ ਜੀਵ ਦਾ ਵੀ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ ਨਾ, ਉਹ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਹੀ ਪ੍ਰਮਾਤਮਾ ਦੇ ਨਾਲ ਮਿਲਾਪ ਕਰਦਾ ਹੈ। ਪ੍ਰਮਾਤਮਾ ਦੇ ਨਾਲ ਤਾਂ ਹੀ ਮਿਲਦਾ ਜੇ ਗੁਰੂ ਵਾਲਾ ਬਣਦਾ ਹੈ, ਕਿਉਂਕਿ ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਕੋਈ ਨਹੀਂ ਬਾਂਹ ਫੜਨ ਵਾਲਾ, ਪੂਰੇ ਸਤਿਗੁਰੂ ਤੋਂ ਬਿਨਾਂ ਕੋਈ ਨਹੀਂ ਜੀਵ ਦੇ ਨਾਲ ਨਿਭਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕਿਰਪਾ ਕਰ ਦੇਣ ਤਾਂ ਹੀ ਜੀਵ ਪ੍ਰਮਾਤਮਾ ਦੇ ਨਾਲ ਮਿਲਦਾ। ਇਹ ਮੇਰੀ ਜਿੰਦੇ, ਹਰ ਕੋਈ ਜੀਵ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰਕੇ ਮਿਲਦਾ ਪਿਆ ਹੈ। ਜੋ ਹਰ ਹਰ ਨਾਮ ਦਿਰੜਾਵੇ RAM। ਜੋ ਗਰੀਬ ਨਵਾਜ ਪੂਰੇ ਸਤਿਗੁਰੂ ਜੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਦ੍ਰਿੜ ਕਰਾ ਦਿੰਦੇ ਹਨ, ਪਰਪੱਕ ਕਰ ਦਿੰਦੇ ਐ। ਐ ਮੇਰੀ ਜਿੰਦੇ, ਤੂੰ ਵੀ ਪੂਰੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲੈ। ਜਿਨ੍ਹਾਂ ਸਤਿਗੁਰਾਂ ਦੀ ਸ਼ਰਨ ਧਾਰਨ ਕਰਨ ਦੇ ਨਾਲ ਜੀਵਾਂ ਦਾ ਪਾਰ ਉਤਾਰਾ ਹੁੰਦਾ ਪਿਆ। ਭਵ ਸਾਗਰ ਤੋਂ ਜੀਵ ਪਾਰ ਹੋ ਰਹੇ ਹੈ, ਮੁਕਤ ਰੂਪ ਕਿਨਾਰੇ ਤੇ ਪਹੁੰਚ ਰਹੇ ਹਨ। ਹਰ ਜਪਦੇ ਆਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ, ਐਵੇਂ ਅਵੇਸਲੀ ਹੋ ਕਰਕੇ ਨਾ ਕਿਤੇ ਰਹੇ, ਪਰਮੇਸ਼ਰ ਦੇ ਜਾਪ ਜਪਣ ਤੋਂ ਕਦੇ ਵੀ ਗੁਰੇਜ਼ ਨਾ ਕਰਨਾ ਕਰੇ। ਹੇ ਪ੍ਰਾਣਾ ਧਾਰੀ ਜੀਵ, ਬਾਰ-ਬਾਰ ਤੂੰ ਅਵੇਸਲਾ ਹੋ ਕਰਕੇ ਰਹਿੰਦਾ ਹੈ, ਪ੍ਰਮਾਤਮਾ ਨੂੰ ਚੇਤੇ ਕਰਨ ਤੋਂ ਕਦੇ ਵੀ ਗੁਰੇਜ਼ ਨਾ ਕਰਿਆ ਕਰ। ਮਹਾਰਾਜ ਕੀ ਕਾਰਨ? ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ RAM। ਇਹ ਮਤਾਂ ਮਨ ਦੇ ਵਿੱਚ ਜਾਣ ਕਰਕੇ ਬੈਠਾ ਰਹੇ ਕਿ ਮੇਰੇ ਜੇ ਬਹੁਤ ਲੰਬੀ ਜ਼ਿੰਦਗੀ ਹੈ, ਬਹੁਤ ਲੰਬੇਰਾ ਸਮਾਂ ਸੰਸਾਰ ਦੇ ਵਿੱਚ ਜਿਉਣਾ ਹੈ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਮਤ ਕੇ ਜਾਪੈ ਸਾਹੋ ਆਵੇ ਕੇ ਨਾ ਆਵੇ RAM। ਇਹ ਮਤਾਂ ਜਾਣ ਕੇ ਲੰਬੇਰਾ ਸਮਾਂ ਜ਼ਿੰਦਗੀ, ਕੀ ਪਤਾ ਇੱਕ ਸਵਾਸ ਆਇਆ, ਦੂਜਾ ਆਉਣਾ ਵੀ ਹੈ ਕਿ ਨਹੀਂ ਆਉਣਾ। ਜ਼ਿੰਦਗੀ ਉਹਨਾਂ ਚਿਰ ਹੀ ਹੈ ਨਾ ਜਿੰਨਾ ਚਿਰ ਸਵਾਸ ਚੱਲਦੇ ਹਨ। ਸਵਾਸਾਂ ਦੀ ਡੋਰ ਟੁੱਟ ਜਾਵੇ, ਸਤ ਸੰਗਤ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ।
ਇਹ ਵੱਡਾ ਭਾਰਾ ਔਰ ਉੱਚਾ ਲੰਬਾ ਬਣਿਆ ਹੋਇਆ ਸੁੰਦਰ ਜਿਹੜਾ ਸਰੀਰ ਜਿਹਦਾ ਜੀਵ ਮਾਣ ਕਰਦਾ ਰਹਿੰਦਾ ਉਹ ਮਿੱਟੀ ਤੋਂ ਬਣਿਆ ਹੋਇਆ ਸਰੀਰ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ। ਜਿਸ ਖਾਕ ਤੋਂ ਬਣਿਆ ਖਾਕ ਰੂਪ ਹੀ ਹੋ ਜਾਂਦਾ ਹੈ। ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਾਧ ਸੰਗਤ ਜੀ ਸਵਾਸ ਚੱਲ ਰਹੇ ਹਨ। ਇਸ ਕਰਕੇ ਮਹਾਰਾਜ ਜਿਵੇਂ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, हे ਪ੍ਰਾਣਧਾਰੀ ਜੀਵ, ਸਾਸ ਸਾਸ ਹਰ ਨਾਮ ਜਪ, ਬਿਰਥਾ ਸਾਸ ਮਤ ਖੋਏ, ਕਿਆ ਜਾਣੋ ਕਿ ਅੰਤ ਕੋ ਇਹੀ ਸਵਾਸ ਮਤ ਹੋਏ। ਹਰ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਕੀ ਪਤਾ ਇਹੋ ਅਖੀਰਲਾ ਹੀ ਤੇਰਾ ਸਵਾਸ ਹੋਵੇ, ਦੁਬਾਰਾ ਕੀ ਪਤਾ ਆਉਣਾ ਵੀ ਹੈ ਕਿ ਨਹੀਂ ਆਉਣਾ। ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੁਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੀਵਹੁ, ਜਾ ਕੇ ਜੀਅ ਪ੍ਰਾਣਾ। ਉਸ ਪ੍ਰਾਣਪਤੀ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ। ਸਤ ਸੰਗਤ ਜੀ, ਸਵਾਸ ਵੀ ਬੜੇ ਅਮੋਲਕ ਪ੍ਰਮਾਤਮਾ ਨੇ ਬਖਸ਼ੇ ਹਨ। ਜੀਵਨ ਦੇ ਅੰਦਰ ਇੱਕ ਇੱਕ ਸਵਾਸ ਜਿਹੜਾ ਹੈ ਮਨੁੱਖ ਲੱਖਾਂ ਰੁਪਈਏ ਕਰੋੜਾਂ ਅਰਬਾਂ ਰੁਪਈਏ ਖਰਚ ਕਰਕੇ ਵੀ ਕਦੇ ਨਹੀਂ ਪ੍ਰਾਪਤ ਕਰ ਸਕਦਾ। ਪ੍ਰਮਾਤਮਾ ਨੇ ਜਿੰਨੇ ਸਵਾਸ ਲਿਖ ਕਰਕੇ ਪਾਏ ਹੈ ਨਾ, ਉਹਨਾਂ ਤੋਂ ਤਿਲ ਮਾਤਰ ਨਾ ਤਾਂ ਘਟਦੇ ਹਨ ਤੇ ਨਾ ਵੱਧਦੇ ਹੈ। ਸਤਿਗੁਰੂ ਜੀ ਦਾ ਮੁਖ ਵਾਕ ਹੈ ਗੁਰਬਾਣੀ ਅੰਦਰ, ਗਣ ਘਾਲੇ ਸਭ ਦਿਵਸ ਸਾਸ, ਨਹਿ ਵੱਢਨ ਘਟਨ ਤਿਲ ਸਾਰ। ਤਿਲ ਮਾਤਰ ਵੀ ਮਹਾਰਾਜ ਕਹਿੰਦੇ ਕਦੇ ਵੱਧਦੇ ਘਟਦੇ ਨਹੀਂ, ਤੇ ਫਿਰ ਕੀ ਪਤਾ ਕਿੰਨੇ ਕੋ ਪ੍ਰਮਾਤਮਾ ਨੇ ਸਵਾਸ ਪਾਏ ਹੈ। ਇਹਦਾ ਕਿਸੇ ਨੂੰ ਅੰਦਾਜ਼ਾ ਥੋੜਾ। ਉਹ ਤਾਂ ਸਾਧ ਸੰਗਤ ਜੀ ਉਵੇਂ ਹੀ ਮਨੁੱਖ ਡੀਂਗਾ ਮਾਰਦਾ ਰਹਿੰਦਾ ਕਿ ਅਜੇ ਲੰਬੀ ਮੇਰੀ ਜ਼ਿੰਦਗੀ ਹੈ, ਬੁੱਢੇ ਹੋ ਕੇ ਮਾਲਾ ਹੀ ਫੇਰਨੀ, ਫਿਰ ਕੀ ਕਰਨਾ, ਵਿਹਲੇ ਹੋ ਕੇ ਮਾਲਾ ਫੇਰਿਆ ਕਰਾਂਗੇ। ਹੁਣ ਤਾਂ 4 ਦਿਨ ਐਸ਼ ਕਰਨ ਦੀ ਜ਼ਿੰਦਗੀ ਹੈ, ਰੰਗਾ ਰੰਗਾਂ ਦੀ ਦੁਨੀਆ ਦੇਖਣ ਦਾ ਸਮਾਂ, ਅਜੇ ਤੇ ਜਵਾਨੀ ਮਾਨਣ ਦਾ ਸਮਾਂ। ਇਤਿਆਦਿ ਕਈ ਤਰ੍ਹਾਂ ਦੇ ਵਿਚਾਰਾਂ ਅਧੀਨ ਹੋ ਕੇ ਜੀਵਨ ਆਪਣਾ ਅਕਾਰਥ ਹੀ ਬਤੀਤ ਕਰੀ ਜਾਂਦਾ ਹੈ। ਪਰ ਹਜ਼ੂਰ ਨੂੰ ਪੁੱਛ ਕਰਕੇ ਦੇਖੀਏ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ, ਛਿਨ ਮਾਤਰ ਸਮੇਂ ਦਾ ਵੀ ਕੋਈ ਪਤਾ ਨਹੀਂ ਹੈ ਤੇ ਕਿਹੜੇ ਵੇਲੇ ਤੇਰੇ ਸਵਾਸ ਪੂਰੇ ਹੋ ਜਾਣੇ ਹੈ। ਇਸ ਕਰਕੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਹਰ ਜਪਦਿਆਂ ਖਿਨ ਢਿੱਲ ਨਾ ਕੀਜੈ ਮੇਰੀ ਜਿੰਦੜੀਏ। ਬਹੁਤਾ ਸਮਾਂ ਤਾਂ ਕੀ, ਖਿਨ ਮਾਤਰ ਸਮਾਂ ਵੀ ਕਿਤੇ ਢਿੱਲ ਨਹੀਂ ਕਰਨੀ ਚਾਹੀਦੀ। ਅੱਖ ਝਮਕਣ ਤੋਂ ਵੀ ਥੋੜਾ ਜਿੰਨਾ ਸਮਾਂ। ਪਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਬੇਗਿਆਤ ਬੇਸਮਝ ਜੀਵ ਰੱਬ ਨੂੰ ਚੇਤੇ ਹੀ ਨਹੀਂ ਕਰਦਾ। ਲੰਬੀਆਂ ਆਸਾਂ ਲਾ ਲਾ ਕਰਕੇ ਬੈਠਾ ਹੋਇਆ, ਹੁਣ ਨਹੀਂ ਨਾਮ ਜਪਣਾ ਫੇਰ ਜਪ ਲਵਾਂਗੇ, ਸਮੇਂ ਨੂੰ ਬਾਰ-ਬਾਰ ਟਾਲਦਾ ਹੀ ਰਹਿੰਦਾ ਹੈ। ਹੁਣ ਨਹੀਂ ਗੁਰੂ ਵਾਲਾ ਬਣਨਾ, ਫੇਰ ਬਣ ਜਾਵਾਂਗੇ, ਫੇਰ ਕਿਤੇ ਨਿਤਨੇਮ ਕਰਨਾ, ਸਤ ਸੰਗਤ ਕਰਨੀ ਸ਼ੁਰੂ ਕਰਾਂਗੇ, ਭਜਨ ਬੰਦਗੀ ਕਰਨੀ ਸ਼ੁਰੂ ਕਰਾਂਗੇ, ਅਜੇ ਨਹੀਂ ਮੇਰੇ ਕੋਲ ਸਮਾਂ ਹੈਗਾ। ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਹੈ, ਐ ਮੇਰੀ ਜਿੰਦੇ ਕਦੇ ਵੀ ਅਵੇਸਲੇ ਨਾ ਹੋਵੇ। ਹਰ ਦਮ ਦੇ ਨਾਲ, ਹਰ ਸਵਾਸ ਦੇ ਨਾਲ ਰੱਬ ਨੂੰ ਚੇਤੇ ਕਰਿਆ ਕਰ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਤਾਂ ਹੀ ਸਾਧ ਸੰਗਤ ਜੀ ਜਿਹੜੇ ਭਜਨੀਕ ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਹੁੰਦੇ ਆ ਨਾ, ਇੱਕ ਵੀ ਸਵਾਸ ਆਪਣਾ ਖਾਲੀ ਨਹੀਂ ਜਾਣ ਦਿੰਦੇ ਕਿ ਕੀ ਪਤਾ ਖੌਰੇ ਕਦੋਂ ਪ੍ਰਮਾਤਮਾ ਦਾ ਸੱਦਾ ਆ ਜਾਵੇ, ਕਦੋਂ ਇਹ ਪੰਜ ਭੌਤਿਕ ਸਰੀਰ ਨੂੰ ਤਿਆਗ ਕਰਕੇ ਸੰਸਾਰ ਫਾਨੀ ਸੰਸਾਰ ਨੂੰ ਛੱਡ ਕੇ ਜਾਣਾ। ਹਰ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਚੇਤੇ ਕਰਦੇ ਹਨ। ਸਾ ਵੇਲਾ ਸੋ ਮੂਰਤ ਸਾ ਘੜੀ, ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਉਹ ਵੇਲਾ, ਉਹ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਫਲਾ ਹੈ। ਔਰ ਇਸੇ ਪ੍ਰਕਾਰ ਸੋ ਮੂਰਤ ਹਜ਼ੂਰ ਕਹਿੰਦੇ ਹਨ, ਉਹ 2 ਘੜੀਆਂ ਦਾ ਸਮਾਂ ਵੀ ਸਫਲਾ ਹੈ, 1 ਘੜੀ ਦਾ ਸਮਾਂ ਵੀ ਸਫਲਾ ਹੈ। ਔਰ ਇਸੇ ਪ੍ਰਕਾਰ ਅੱਧੀ ਘੜੀ ਦਾ ਸਮਾਂ ਵੀ ਮਹਾਰਾਜ ਕਹਿੰਦੇ ਸਫਲਾ ਹੈ। ਐ ਮੇਰੀਏ ਜਿੰਦੇ ਚਿਤ ਹਰ ਮੇਰਾ ਚਿਤ ਆਵੈ ਰਾਮ। ਜਿਸ ਸਮੇਂ ਦੇ ਵਿੱਚ ਮੇਰਾ ਮਾਲਕ ਪ੍ਰਮਾਤਮਾ ਚਿੱਤ ਵਿੱਚ ਆਉਂਦਾ, ਭਾਵ ਪ੍ਰਮਾਤਮਾ ਦੀ ਯਾਦ ਆਵੇ, ਉਹ ਭਾਵੇਂ ਸਾਧ ਸੰਗਤ ਜੀ ਘੜੀ ਮਾਤਰ ਸਮਾਂ ਹੈ, ਭਾਵੇਂ ਅੱਧੀ ਘੜੀ ਦਾ ਸਮਾਂ ਹੈ, ਭਾਵੇਂ 2 ਘੜੀਆਂ ਦਾ ਸਮਾਂ ਹੈ। ਇਸੇ ਪ੍ਰਕਾਰ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਜਦੋਂ ਪ੍ਰਮਾਤਮਾ ਚੇਤੇ ਆਵੇ, ਉਹ ਸਮਾਂ ਸਫਲਾ ਮੰਨਿਆ ਜਾਂਦਾ। ਜਦੋਂ ਪ੍ਰਮਾਤਮਾ ਦਾ ਸਿਮਰਨ ਕਰਦਾ, ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਦਾ ਹੈ,
ਔਰ ਇਸੇ ਪ੍ਰਕਾਰ ਫਿਰ ਇਹੀ ਪੰਕਤੀ ਪੜੋ ਜੀ। ਸਾ ਵੇਲਾ ਸੋ ਮੂਰਤ ਸਾ ਘੜੀ ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ। ਇਹ ਮੇਰੀਏ ਜ਼ਿੰਦੇ ਉਹ ਜ਼ਿੰਦਗੀ ਦਾ ਸਮਾਂ ਸੁਭਾਗਾ ਸਮਾਂ ਸਫਲਾ ਹੈ ਜਦੋਂ ਤੂੰ ਗੁਰੂ ਕੀ ਸ਼ਰਨ ਵਿੱਚ ਆਵੇ। ਮਨ ਬਾਣੀ ਸਰੀਰ ਕਰਕੇ ਜੀਵ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਵੇ ਉਹ ਸੁਭਾਗਾ ਸਮਾਂ ਬੜਾ ਹੀ ਸੁਭਾਗਾ ਬੜਾ ਹੀ ਭਾਗਾ ਵਾਲਾ ਹੈ। ਉਹ ਸਮਾਂ ਸਫਲਾ ਮੰਨਿਆ ਜਾਂਦਾ ਹੈ। ਔਰ ਇਸੇ ਪ੍ਰਕਾਰ ਸੋ ਮੂਰਤ ਸਾ ਘੜੀ ਸੋ ਮੋਹਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਮੂਰਤ ਘੜੀ ਹੈ ਨਾ, ਘੜੀ ਮਾਤਰ ਸਮਾਂ ਵੀ ਜਿਹੜੀ ਗੁਰੂ ਕੀ ਸੰਗਤ ਕਰਨੀ ਹੈ ਉਹ ਵੀ ਸਫਲੀ ਹੈ। 2 ਘੜੀਆਂ ਸਮਾਂ ਜਿਹੜਾ ਗਰੀਬ ਨਿਵਾਜ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰ ਲੈਣਾ ਉਹ ਵੀ ਸਾਧ ਸੰਗਤ ਜੀ ਸਫਲਾ ਹੈ। ਤੇ ਫਿਰ ਥੋੜੇ ਤੋਂ ਥੋੜਾ ਜਿੰਨਾ ਸਮਾਂ ਅੱਧੀ ਕੋ ਘੜੀ ਦਾ ਸਮਾਂ ਵੀ ਜੇ ਕਿਤੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਚੇਤੇ ਕਰ ਲਵੇ, ਪ੍ਰਮਾਤਮਾ ਦਾ ਭਜਨ ਕਰ ਲਵੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਲਵੇ, ਇਹ ਮੇਰੀ ਜ਼ਿੰਦਗੀ ਉਹ ਵੀ ਸਮਾਂ ਸਫਲਾ ਹੋ ਜਾਂਦਾ ਹੈ। ਜਿਤ ਹਰ ਮੇਰਾ ਚਿਤ ਆਵੈ ਰਾਮ। ਜੇ ਸਮੇਂ ਵਿੱਚ ਸਾਡਾ ਮਾਲਕ ਪ੍ਰਮਾਤਮਾ ਚੇਤੇ ਆਉਂਦਾ ਹੈ, ਜੇ ਸਮੇਂ ਵਿੱਚ ਪਰਮੇਸ਼ਰ ਦੀ ਯਾਦ ਆਵੇ ਸਮਾਂ ਸਫਲਾ ਹੋ ਜਾਂਦਾ ਹੈ। ਸੋ ਦਿਨ ਸਫਲ ਗਨਿਆ ਜਿਤ ਪ੍ਰਭੂ ਮਿਲਾਇਆ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਮੇਰੀਏ ਜ਼ਿੰਦੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ। ਜਮ ਕੰਕਰ ਨੇੜ ਨਾ ਆਵੈ ਰਾਮ। ਧਰਮ ਰਾਜੇ ਦੇ ਦੂਤ ਉਹਨਾਂ ਦੇ ਕਦੇ ਵੀ ਨੇੜੇ ਨਹੀਂ ਆਏ। ਜਿਵੇਂ ਪਾਪੀ ਜੀਵਾਂ ਨੂੰ ਜਿਹੜੇ ਨਾਮ ਨਹੀਂ ਜਪਦੇ ਜ਼ਿੰਦਗੀ ਭਰ ਪਾਪ ਕਰਮ ਕਰਦੇ ਰਹਿੰਦੇ ਨੇ, ਤੇ ਗੁਰੂ ਕੀ ਬਾਣੀ ਦੇ ਬਚਨ ਹਨ ਜਮ ਉਹਨਾਂ ਨੂੰ ਸਾਧ ਸੰਗਤ ਜੀ ਸਜ਼ਾਵਾਂ ਦਿੰਦੇ ਆ, ਗਲ ਵਿੱਚ ਫਾਹੀ ਪਾ ਕਰਕੇ ਲੈ ਜਾਂਦੇ ਹਨ। ਮਹਾਰਾਜ ਸਾਹਿਬ ਜੀ ਦਾ ਬਚਨ ਵੀ ਹੈ ਗੁਰਬਾਣੀ ਅੰਦਰ, ਨਹਿ ਬਾਰਿਕ ਨਹਿ ਜੋਬ ਨਹਿ ਬਿਰਦੀ ਕਛ ਬੰਧ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਕਹਿੰਦੇ ਉਹ ਸਮੇਂ ਨੂੰ ਬੁੱਝਿਆ ਨਹੀਂ ਜਾ ਸਕਦਾ ਜਦੋਂ ਕਿਹੜੇ ਵੇੜੇ ਆ ਕੇ ਜਮਾਂ ਨੇ ਗਲ ਵਿੱਚ ਫੰਦਾ ਪਾ ਦਿੱਤਾ, ਫਾਹੀ ਪਾ ਕੇ ਲੈ ਗਏ। ਬੜਾ ਸਜ਼ਾਵਾਂ ਦਿੰਦੇ ਹਨ ਜਮ, ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਜੀਵ ਪ੍ਰਮਾਤਮਾ ਦਾ ਨਾਮ ਜਪਦੇ ਹਨ ਧਰਮ ਰਾਜੇ ਦੇ ਦੂਤ ਭੇਜੇ ਹੋਏ ਜਮ ਉਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੇ। ਸਜ਼ਾ ਦੇਣੀ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨਾਂ ਦੇ ਨੇੜੇ ਵੀ ਨਹੀਂ ਜਾ ਸਕਦੇ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੋ ਨਹਿ ਛੁਟਹਿ ਨਿਕਟ ਨਾ ਜਾਈਹੁ ਦੂਤ। ਧਰਮ ਰਾਜਾ ਆਪਣੇ ਦੂਤਾਂ ਨੂੰ ਮਨਾਹੀ ਕਰਦਾ ਹੈ। ਭੁੱਲ ਕੇ ਵੀ ਕਿਤੇ ਉਹਨਾਂ ਬੰਦਗੀ ਕਰਨ ਵਾਲੇ ਨਾਮ ਜਪਣ ਵਾਲਿਆਂ ਦੇ ਕੋਲ ਨਾ ਚਲੇ ਜਾਣਾ ਜੋ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਦੇ ਹੈ। ਜੇ ਚਲੇ ਗਏ ਨਾ ਤੁਸੀਂ ਵੱਧੇ ਛੁੱਟੋਗੇ ਤੇ ਨਾ ਮੇਰਾ ਖਹਿੜਾ ਛੁੱਟਣਾ। ਮੇਰੇ ਵੀ ਸਮਰੱਥਾ ਨਹੀਂ ਹੈ ਕਿ ਮੈਂ ਬੰਦਗੀ ਕਰਨ ਵਾਲਿਆਂ ਦੇ ਵੱਧੇ ਹੋਏ ਨੂੰ ਛਡਾ ਸਕਾਂ, ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਧਰਮ ਰਾਜਾ ਆਪਣੇ ਦੂਤਾਂ ਨੂੰ ਸੁਚੇਤ ਕਰਦਾ, ਤਾੜਨਾ ਕਰਦਾ ਕਿ ਭੁੱਲ ਕੇ ਵੀ ਨਾਮ ਜਪਣ ਵਾਲਿਆਂ ਦੇ ਕੋਲ ਨਾ ਕਿਤੇ ਚਲੇ ਜਾਣਾ। ਤੇ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਮ ਕੰਕਰ ਨੇੜ ਨਾ ਆਵੈ ਰਾਮ। ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰ ਰਹੇ ਆ ਜਿਹੜੇ ਪ੍ਰਤੱਖ ਧਰਮ ਰਾਜੇ ਦੇ ਦੂਤ ਅੰਤ ਸਮੇਂ ਆਉਂਦੇ ਉਹ ਵੀ ਨਹੀਂ ਨੇੜੇ ਆਉਂਦੇ, ਤੇ ਜੀਵਨ ਕਾਲ ਦੌਰਾਨ ਵਿਕਾਰਾਂ ਨੂੰ ਵੀ ਜਿਹੜੇ ਦੂਤ ਹਨ ਉਹ ਵੀ ਨੇੜੇ ਨਹੀਂ ਆਉਂਦੇ। ਜੇ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਕੇਵਲ ਤਾਂ ਕੇਵਲ ਸਾਧ ਸੰਗਤ ਜੀ ਨਾਮ ਦਾ ਪ੍ਰਤਾਪ ਹੈ, ਵਾਹਿਗੁਰੂ ਜੀ ਦੇ ਨਾਮ ਦੀ ਸ਼ਕਤੀ ਹੈ। ਜੇ ਸਕੇ ਇਹ ਵਿਕਾਰ ਵੀ ਗੋਡੇ ਟੇਕ ਦਿੰਦੇ, ਨਹੀਂ ਤਾਂ ਸਾਰੀ ਕਾਇਨਾਤ ਸਾਰੇ ਸੰਸਾਰ ਭਰ ਦੇ ਜੀਵਾਂ ਦੇ ਇਹਨਾਂ ਨੇ ਗੋਡੇ ਟਿਕਾ ਦਿੱਤੇ ਹੈ। ਇੰਨੀ ਪ੍ਰਬਲਤਾ ਇਹਨਾਂ ਪੰਜਾਂ ਵਿਕਾਰਾਂ ਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਨੇ ਜਮ ਕੰਕਰ ਨੇੜ ਨਾ ਆਵੈ ਰਾਮ। ਸਾਧ ਸੰਗਤ ਜੀ ਧਰਮ ਰਾਜੇ ਦੇ ਦੂਤ ਕਦੇ ਨੇੜੇ ਨਹੀਂ ਆਉਂਦੇ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ ਪਰਮਾਤਮਾ ਹਰ ਸਮੇਂ ਤੈਨੂੰ ਦੇਖਦਾ ਹੈ, ਹਰ ਸਮੇਂ ਤੈਨੂੰ ਸੁਣਦਾ ਪਿਆ। ਜੋ ਕੁਝ ਵੀ ਜ਼ਿੰਦਗੀ ਵਿੱਚ ਮਨੁੱਖ ਬੋਲਦਾ ਹੈ ਨਾ, ਭਾਵੇਂ ਸਾਧ ਸੰਗਤ ਜੀ ਕਿਸੇ ਦੇ ਸਾਹਮਣੇ ਬੋਲਦਾ ਹੈ, ਭਾਵੇਂ ਛੁਪ ਕੇ ਬੋਲਦਾ ਹੈ, ਸੱਚ ਬੋਲਦਾ ਹੈ, ਭਾਵੇਂ ਝੂਠ ਬੋਲਦਾ ਹੈ, ਜ਼ਿੰਦਗੀ ਵਿੱਚ ਜੋ ਕੁਝ ਕਰਮ ਕਰਦਾ, ਚੰਗੇ ਕਰਦਾ, ਮੰਦੇ ਕਰਦਾ, ਪਰਮਾਤਮਾ ਹਰ ਇੱਕ ਸਾਡੀ ਹਰਕਤ ਨੂੰ ਦੇਖਦਾ, ਹਰ ਸਮੇਂ ਸਾਨੂੰ ਸੁਣਦਾ ਹੀ ਹੈ।
ਜਿੱਥੇ ਦੇਖਦਾ ਉੱਥੇ ਸੁਣਦਾ ਵੀ ਹੈ, ਜਿੱਥੇ ਸੁਣਦਾ ਹੈ ਤੇ ਪ੍ਰਮਾਤਮਾ ਸਾਨੂੰ ਦੇਖਦਾ ਵੀ ਪਿਆ ਹੈ ਸਭ ਥਾਵਾਂ ਤੇ, ਕਿਉਂਕਿ ਉਹ ਸਰਬ ਵਿਆਪਕ ਹੈ। ਜਿੱਥੇ ਕਿਤੇ ਵੀ ਉਹ ਪ੍ਰਮਾਤਮਾ ਆਪ ਹੀ ਰਮਿਆ ਹੋਇਆ ਹੈ। ਸੋ ਡਰੈ ਜਿਨ ਪਾਪ ਕਮਤੇ ਰਾਮ। ਪਰ ਡਰਦਾ ਕੌਣ ਹੈ? ਜਿਸ ਜੀਵ ਨੇ ਪਾਪ ਕਮੱਤੇ ਕਮਾਏ ਹੁੰਦੇ ਹੈ, ਉਹ ਬਾਰ-ਬਾਰ ਡਰਦਾ ਰਹਿੰਦਾ ਹੈ, ਬਾਰ-ਬਾਰ ਖੌਫ ਦੇ ਨਾਲ ਭੈ ਪੀਤ ਹੋਇਆ ਬਾਰ-ਬਾਰ ਉਹ ਡਰਦਾ ਰਹਿੰਦਾ, ਚਿੰਤਾਤੁਰ ਹੋ ਕਰਕੇ ਰਹਿੰਦਾ ਹੈ। ਜਿਸ ਜੀਵ ਨੇ ਪਾਪ ਕਰਮ ਕੀਤੇ ਹੁੰਦੇ ਹੈ ਕਿ ਮੈਂ ਬਹੁਤ ਵੱਡੇ ਪਾਪ ਕੀਤੇ ਹਨ, ਬਹੁਤ ਵੱਡਾ ਮੈਂ ਗੁਨਹਗਾਰ ਹਾਂ, ਜ਼ਿੰਦਗੀ ਵਿੱਚ ਬਹੁਤੇ ਪਾਪ ਕਰਮ ਕਰਨੇ ਕਰਕੇ ਮਹਾਰਾਜ ਕਹਿੰਦੇ ਉਹ ਡਰਦੇ ਹੀ ਰਹਿੰਦੇ ਹਨ। ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ। ਪਰ ਜਿਸ ਜੀਵ ਦਾ ਹਿਰਦਾ ਅੰਤਸ਼ਕਰਨ ਸੁਧ ਹੈ, ਪਰਮੇਸ਼ਰ ਦਾ ਸਿਮਰਨ ਕਰ ਕਰਕੇ, ਵਾਹਿਗੁਰੂ ਦਾ ਨਾਮ ਜਪ ਜਪ ਕਰਕੇ ਜਿਨ੍ਹਾਂ ਨੇ ਹਿਰਦੇ ਨੂੰ ਨਿਰਮਲ ਬਣਾ ਲਿਆ ਹੈ, ਤਿਨ ਜਨ ਸਭ ਡਰ ਸੁਟ ਘਤੇ ਰਾਮ। ਤਿੰਨਾਂ ਵਾਹਿਗੁਰੂ ਦੇ ਪਿਆਰੇ ਜਾਨਾਂ ਨੇ ਹਰ ਪ੍ਰਕਾਰ ਦੇ ਡਰ ਸੁੱਟ ਘੱਤੇ ਰਾਮ, ਸੁੱਟ ਦਿੱਤੇ ਹੈ, ਵਗਾ ਕਰਕੇ ਮਾਰੇ ਹੈ, ਆਪਣੇ ਹਿਰਦੇ ਉਹਨਾਂ ਨੂੰ ਅਭਾਵ ਕਰ ਦਿੱਤਾ ਹੈ, ਕਿਸੇ ਪ੍ਰਕਾਰ ਦਾ ਡਰ ਨਹੀਂ ਧਾਰਨ ਕੀਤਾ ਹੈ। ਨਿਰਭਉ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਵਸਾਇਆ ਹੈ, ਜਿਸ ਕਰਕੇ ਕਿਸੇ ਤਰ੍ਹਾਂ ਦਾ, ਕਿਸੇ ਵੀ ਪ੍ਰਕਾਰ ਦਾ ਡਰ ਉਹਨਾਂ ਦੇ ਮਨ ਦੇ ਅੰਦਰ ਪੈਦਾ ਹੁੰਦਾ ਹੀ ਨਹੀਂ ਹੈ। ਸਾਧ ਸੰਗਤ ਜੀ, ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਜਪ ਕਰਕੇ ਹਿਰਦੇ ਨੂੰ ਸੁੱਧ ਕਰ ਲਿਆ, ਅੰਤਸ਼ਕਰਨ ਆਪਣਾ ਨਿਰਮਲ ਬਣਾ ਲਿਆ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਡਰ ਨਹੀਂ ਹੈ। ਜੇ ਡਰ ਹੈ ਉਹ ਹੈ ਪ੍ਰਮਾਤਮਾ ਦਾ, ਜੇ ਡਰ ਹੈ ਉਹ ਹੈ ਗਰੀਬ ਨਿਵਾਜ ਸਤਿਗੁਰੂ ਜੀ ਦਾ। ਮਹਾਰਾਜ ਸੱਚੇ ਪਾਤਸ਼ਾਹੀ ਦਾ ਭੈ ਜ਼ਰੂਰ ਆਪਣੇ ਹਿਰਦੇ ਅੰਦਰ ਗੁਰਸਿੱਖ ਧਾਰਨ ਕਰਕੇ ਰੱਖਦੇ ਆ ਕਿ ਜੋ ਮਹਾਰਾਜ ਸਾਹਿਬ ਜੀ ਨੇ ਜੀਵਨ ਦੇ ਅੰਦਰ ਮੈਨੂੰ ਮਰਜ਼ਾਦਾ ਬਖਸ਼ੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਜੇ ਇਸ ਮਰਜ਼ਾਦਾ ਦੀ, ਮਹਾਰਾਜ ਜੀ ਦੇ ਬਚਨਾਂ ਦੀ ਉਲੰਘਣਾ ਕਰਾਂਗਾ ਤੇ ਸਤਿਗੁਰੂ ਜੀ ਮੇਰੇ ਤੋਂ ਨਾਰਾਜ਼ ਹੋ ਜਾਣਗੇ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਕਰ ਸਕਾਂਗਾ, ਮਹਾਰਾਜ ਮੈਨੂੰ ਸਜ਼ਾ ਦੇਣਗੇ, ਮੈਨੂੰ ਦੰਡ ਦੇਣਗੇ। ਸਾਧ ਸੰਗਤ ਜੀ, ਐਸਾ ਡਰ ਤਾਂ ਗੁਰਸਿੱਖਾਂ ਦੇ ਮਨ ਵਿੱਚ ਹੁੰਦਾ ਹੈ, ਕਿਉਂਕਿ ਡਰ ਵੀ ਇੱਕ ਪ੍ਰਕਾਰ ਦਾ ਨਹੀਂ ਹੈ, ਬੇਅੰਤ ਪ੍ਰਕਾਰ ਦਾ ਡਰ ਹੈ। ਵਿਦਵਾਨ ਪੁਰਖਾਂ ਨੇ 7 ਪ੍ਰਕਾਰ ਦਾ ਡਰ ਕਥਨ ਕੀਤਾ ਹੈ ਵਿਸ਼ੇਸ਼ ਕਰਕੇ, ਪਰ ਬੇਅੰਤ ਪ੍ਰਕਾਰ ਦਾ ਡਰ ਹੈ। ਕੋਈ ਕਿਸੇ ਤਰ੍ਹਾਂ ਦੇ ਡਰ ਕਰਕੇ ਬਾਰ-ਬਾਰ ਡਰਦਾ ਰਹਿੰਦਾ ਹੈ, ਕੋਈ ਕਿਸੇ ਪ੍ਰਕਾਰ ਦੇ ਡਰ ਕਰਕੇ ਮਨ ਦੇ ਅੰਦਰ ਡਰਦਾ ਰਹਿੰਦਾ ਹੈ। ਪਰ ਸਾਧ ਸੰਗਤ ਜੀ, ਜਿਹੜਾ ਪਰਮੇਸ਼ਰ ਦਾ ਡਰ ਹੈ, ਸਤਿਗੁਰੂ ਜੀ ਦਾ ਡਰ ਹੈ, ਇਹ ਜ਼ਿੰਦਗੀ ਵਿੱਚ ਲਾਭਦਾਇਕ ਹੈ, ਇਹਦੇ ਨਾਲ ਲਾਹਾ ਮਿਲਦਾ ਹੈ। ਜੇ ਕਿਤੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਡਰ ਮਨ ਵਿੱਚ ਪੈਦਾ ਹੋ ਜਾਵੇ, ਕਿਉਂਕਿ ਜਿਸ ਮਨੁੱਖ ਦੇ ਹਿਰਦੇ ਅੰਦਰ ਸਤਿਗੁਰੂ ਜੀ ਦਾ ਭੈ ਨਹੀਂ ਹੁੰਦਾ, ਉਹ ਕਦੇ ਗੁਰੂ ਚਰਨਾਂ ਦੇ ਨਾਲ ਪਿਆਰ ਵੀ ਨਹੀਂ ਲਾ ਸਕਦਾ। ਗੁਰੂ ਚਰਨਾਂ ਦਾ ਪ੍ਰੇਮ ਉਹਦੇ ਹਿਰਦੇ ਅੰਦਰ ਪੈਦਾ ਹੁੰਦਾ ਜਿਹਦੇ ਅੰਦਰ ਭੈ ਹੁੰਦਾ ਹੈ। ਭਾਉ ਵੀ ਉਹੋ ਹੀ ਸਾਧ ਸੰਗਤ ਜੀ ਧਾਰਨ ਕਰ ਸਕਦਾ। ਭਾਉ ਡਰ ਤੇ ਭਾਉ ਹੁੰਦਾ ਪਿਆਰ। ਸਤਿਗੁਰੂ ਜੀ ਦਾ ਮੁੱਖ ਵਾਕ ਵੀ ਹੈ ਗੁਰਬਾਣੀ ਵਿੱਚ, ਜਿਨ ਮਨ ਭਾਉ ਤਿਨਾ ਮਨ ਭਾਉ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਡਰ ਪੈਦਾ ਕੀਤਾ ਹੈ ਨਾ ਆਪਣਾ, ਸਾਧ ਸੰਗਤ ਜੀ, ਪਿਆਰ ਵੀ ਉਹਨਾਂ ਦੇ ਹਿਰਦੇ ਅੰਦਰ ਹੀ ਲੱਗਾ। ਜਿਨ੍ਹਾਂ ਦੇ ਹਿਰਦੇ ਅੰਦਰ ਡਰ ਨਹੀਂ ਹੈ ਕਿ ਸਾਨੂੰ ਕਿਹੜਾ ਕੋਈ ਦੇਖਦਾ ਪਿਆ, ਆ ਜਗ ਮਿੱਠਾ ਅਗਲਾ ਕਿੰਨੇ ਡਿੱਠਾ, ਦੇਖੀ ਜਾਓ ਜਿਵੇਂ ਹੋਵੇਗੀ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ, ਕੋਈ ਨਹੀਂ ਸਾਨੂੰ ਪੁੱਛਦਾ। ਸਾਧ ਸੰਗਤ ਜੀ, ਮਨ ਆਈਆਂ ਕਰਦੇ ਤਾਂ ਹੈ ਨਾ, ਪਰ ਬਾਅਦ ਵਿੱਚ ਪਛਤਾਉਣਾ ਪੈਂਦਾ, ਝੂਰਨਾ ਪੈਂਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਹਰ ਪ੍ਰਕਾਰ ਦੇ ਡਰ ਉਹਨਾਂ ਨੇ ਦੂਰ ਕਰ ਦਿੱਤੇ ਹੈ, ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਹਿਰਦੇ ਨੂੰ ਸ਼ੁੱਧ ਕਰਿਆ ਹੈ। ਹਰ ਨਿਰਭਉ ਨਾਮ ਭਤੀਜਿਆ ਮੇਰੀ ਜਿੰਦੜੀਏ। ਐ ਮੇਰੀਏ ਜਿੰਦੇ, ਉਹ ਨਾਮੀ ਅਕਾਲ ਪੁਰਖ ਵਾਹਿਗੁਰੂ ਭੈ ਤੋਂ ਰਹਿਤ ਪਰਮੇਸ਼ਰ ਦੇ ਸਰੂਪ ਦੇ ਵਿੱਚ ਉਹਨਾਂ ਦਾ ਮਨ ਭਤੀਜਿਆ ਹੈ। ਸਭ ਝਾਖ ਮਾਰਨ ਦੁਸ਼ਟ ਕੁਪੱਤੇ ਰਾਮ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਹਰ ਸਮੇਂ ਚਿਤ ਬਿਰਤੀ ਨੂੰ ਜੋੜ ਕਰਕੇ ਰੱਖਦੇ ਹਨ, ਭਾਵ ਜਿਨ੍ਹਾਂ ਦਾ ਮਨ ਪ੍ਰਮਾਤਮਾ ਦੇ ਚਰਨਾਂ ਵਿੱਚ ਹਰ ਸਮੇਂ ਟਿਕਿਆ ਰਹਿੰਦਾ ਹੈ, ਹਰ ਸਮੇਂ ਭਤੀਜਿਆ ਰਹਿੰਦਾ ਹੈ, ਹਰ ਸਮੇਂ ਪ੍ਰਮਾਤਮਾ ਦੇ ਸਰੂਪ ਦੇ ਵਿੱਚ ਭਿੱਜਾ ਰਹਿੰਦਾ ਹੈ, ਉਹਨਾਂ ਦੀ ਨਿੰਦਿਆ ਕਰਨ ਵਾਲੇ ਬੜੇ ਬੜੇ ਨਿੰਦਕ ਲੋਕ ਝਖਾ ਮਾਰਦੇ ਰਹਿੰਦੇ ਨੇ,
ਬੜੇ ਸੰਸਾਰ ਦੇ ਅੰਦਰ ਇਦਾਂ ਦੇ ਨਿੰਦਕ ਲੋਕ ਹਨ, ਸਾਖਤ ਪੁਰਸ਼ ਹਨ, ਬਹੁਤ ਮਹਾਰਾਜ ਕਹਿੰਦੇ ਦੁਸ਼ਟਾਈਆਂ ਕਰਨ ਵਾਲੇ, ਉਹਨਾਂ ਦੀ ਜਾਣੋ ਕਿ ਕੁਪੱਤੇ ਪੱਤ ਤੋਂ ਬਿਨਾਂ ਹਨ, ਖੋਟੀ ਪੱਤ ਵਾਲੇ ਹੈ, ਜਿਹੜੇ ਇਦਾਂ ਦੀਆਂ ਝਖਾਂ ਮਾਰਦੇ, ਬੰਦਗੀ ਕਰਨ ਵਾਲਿਆਂ ਨੂੰ ਵੀ ਸਾਧ ਸੰਗਤ ਜੀ ਉਹਨਾਂ ਨੂੰ ਵੀ ਗੱਲਾਂ ਕਰਨ ਤੋਂ ਸੰਕੋਚ ਨਹੀਂ ਕਰਦੇ, ਨਿੰਦਿਆ ਕਰਦੇ ਰਹਿੰਦੇ ਹਨ, ਆਪ ਸ਼ਬਦ ਉਹਨਾਂ ਦੇ ਪ੍ਰਤੀ ਬੋਲਦੇ ਰਹਿੰਦੇ ਹਨ, ਪਰ ਹਜ਼ੂਰ ਕਹਿੰਦੇ ਕੁਪੱਤੇ, ਉਹ ਖੋਟੀ ਪੱਤ ਵਾਲੇ, ਉਹਨਾਂ ਦੀ ਕੋਈ ਇੱਜ਼ਤ ਥੋੜਾ ਹੀ ਹੈ, ਪਰਮਾਤਮਾ ਦੇ ਘਰ ਦੇ ਵਿੱਚ ਵੀ ਉਹਨਾਂ ਨੂੰ ਕੋਈ ਇੱਜ਼ਤ ਨਹੀਂ ਮਿਲਣ ਵਾਲੀ। ਔਰ ਐਵੇਂ ਝੂਠੀਆਂ ਹੀ ਮਹਾਰਾਜ ਕਹਿੰਦੇ ਇਦਾਂ ਦੇ ਨਿੰਦਕ ਲੋਕ ਝਖਾ ਹੀ ਮਾਰਦੇ ਰਹਿੰਦੇ ਹਨ। ਗੁਰ ਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ। ਪਰ ਸਾਧ ਸੰਗਤ ਜੀ ਜਿਹੜੇ ਗੁਰਮੁਖ ਪਿਆਰੇ ਨਾਮ ਦੇ ਵਿੱਚ ਰੰਗੇ ਰਹਿੰਦੇ ਆ ਨਾ, ਉਹਨਾਂ ਦੀ ਭਾਵੇਂ ਕੋਈ ਨਿੰਦਿਆ ਕਰੀ ਜਾਵੇ, ਉਹਨਾਂ ਪ੍ਰਤੀ ਆਪ ਸ਼ਬਦ ਭਾਵੇਂ ਕੋਈ ਬੋਲੀ ਜਾਵੇ, ਉਹਨਾਂ ਨੂੰ ਕੀ ਅਸਰ ਹੁੰਦਾ ਹੈ? ਮਨੁੱਖ ਆਪਣੀ ਜ਼ਿੰਦਗੀ ਬਰਬਾਦ ਕਰਦਾ, ਨਿੰਦਕ ਬੰਦਾ ਆਪਣਾ ਬੇੜਾ ਗਰਕ ਕਰਦਾ ਹੈ, ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ RAM ਰਾਜੇ, ਤਿਨ ਕੀ ਨਿੰਦਾ ਕੋਈ ਕਿਆ ਕਰੇ, ਜਿਨ ਹਰ ਨਾਮ ਪਿਆਰਾ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੈ, ਉਹਨਾਂ ਨੇ ਨਿੰਦਿਆ ਕਰਕੇ ਕੀ ਕੋਈ ਵਿਗਾੜ ਲਵੇਗਾ? ਸਾਧ ਸੰਗਤ ਜੀ ਆਪਣਾ ਜ਼ਰੂਰ ਵਿਗਾੜ ਸਕਦਾ ਹੈ, ਪਰ ਉਹਨਾਂ ਗੁਰਮੁਖਾਂ ਦਾ ਕੁਝ ਨਹੀਂ ਵਿਗਾੜ ਸਕਦਾ। ਤੇ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੀ ਸੇਵਾ ਕੀਤੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ, ਜਿਨ੍ਹਾਂ ਨੇ ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ। ਜਿਨ ਪੈਰੀ ਆਣ ਸਭ ਕੱਤੇ RAM। ਮਹਾਰਾਜ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ, ਉਹਨਾਂ ਦੇ ਚਰਨੀ ਸਾਰੇ ਸੰਸਾਰ ਦੇ ਜੀਵਾਂ ਨੂੰ ਨਿਪਾਉਣਾ ਕੀਤਾ ਹੈ ਪਰਮਾਤਮਾ ਨੇ। ਜਿਨ ਪੈਰੀ ਆਣ ਸਭ ਕੱਤੇ RAM, ਹਰ ਇੱਕ ਜੀਵ ਨੂੰ ਉਹਨਾਂ ਦੇ ਚਰਨੀ ਝੁਕਣਾ ਪਿਆ ਹੈ, ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ। ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਦਾ ਇੱਕ ਬਚਨ ਹੈ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਜਿਹੜੇ ਸਾਧੂ ਜਾਣੇ ਆ ਨਾ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ, ਕਿਸੇ ਪ੍ਰਕਾਰ ਦੀ ਮਨ ਦੇ ਅੰਦਰ ਕੋਈ ਕੁਤਾਹੀ ਨਹੀਂ ਹੈ, ਕਿਸੇ ਪ੍ਰਤੀ ਵੀ ਸਮਦ੍ਰਿਸ਼ਟੀ ਦੇ ਨਾਲ ਸੰਸਾਰ ਭਰ ਦੇ ਜੀਵਾਂ ਨੂੰ ਦੇਖਦੇ ਹਨ, ਸਭ ਦੇ ਨਾਲ ਚੰਗਾ ਵਿਵਹਾਰ ਕਰਦੇ ਹਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਕਿ ਜਿਉ ਧਰਤੀ ਚਰਨ ਤਲੇ ਤੇ ਉਪਰ ਆਵਹਿ, ਤਿਉ ਨਾਨਕ ਸਾਧ ਜਨਾ ਜਗਤਾਨ ਸਭ ਪੈਰੀ ਪਾਹੇ। ਸਾਰੀ ਸ੍ਰਿਸ਼ਟੀ ਨੂੰ ਉਹਨਾਂ ਦੇ ਚਰਨੀ ਪ੍ਰਮਾਤਮਾ ਪਾ ਦਿੰਦਾ ਹੈ, ਸਭ ਨੂੰ ਝੁਕਾ ਦਿੰਦਾ ਹੈ। ਜੋ ਗੁਰਸਿੱਖ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਚਰਨਾਂ ਦੀ ਸੇਵਾ ਕਰ ਲੈਂਦੇ ਹਨ। ਜਿਨੀ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀਏ। ਫੇਰ ਪੜੋ ਪੰਕਤੀ ਛੱਡੀ। ਸੋ ਐਸਾ ਹਰ ਨਿਤ ਸੇਵੀਐ ਮੇਰੀ ਜਿੰਦੜੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਐ, ਇਹ ਮੇਰੀਏ ਜਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਐਸੇ ਨਾਮ ਨੂੰ ਸਦਾ ਨਿਤ ਹੀ ਮਹਾਰਾਜ ਕਹਿੰਦੇ ਜਪਿਆ ਕਰ, ਨੇਤੀ ਪਰਮਾਤਮਾ ਦੀ ਭਜਨ ਬੰਦਗੀ ਰੂਪ ਸੇਵਾ ਕਰਿਆ ਕਰ। ਜੋ ਸਬਦੂ ਸਾਹਿਬ ਵੱਡਾ RAM, ਜਿਹੜਾ ਮਾਲਕ ਪਰਮਾਤਮਾ ਸਭ ਤੋਂ ਵੱਡਾ ਹੈ। ਕਿਸੇ ਨੇ ਸਾਧ ਸੰਗਤ ਜੀ ਧਨ ਨੂੰ, ਕਿਸੇ ਨੇ ਪਦਾਰਥਾਂ ਨੂੰ ਵੱਡੇ ਮੰਨਿਆ ਹੈ, ਕੋਈ ਆਪ ਤੋਂ ਵੱਡਿਆਂ ਨੂੰ ਵੱਡਾ ਮੰਨਦਾ ਹੈ, ਕੋਈ ਰਾਜੇ ਨੂੰ ਕਹ ਮਹਾਰਾਜੇ ਨੂੰ, ਕੋਈ ਚੱਕਰਵਰਤੀ ਬਾਦਸ਼ਾਹ ਨੂੰ ਵੱਡਾ ਮੰਨਦਾ ਹੈ, ਕੋਈ ਦੇਵੀ ਦੇਵਤਿਆਂ ਨੂੰ ਵੱਡਾ ਮੰਨਦਾ, ਕੋਈ ਬ੍ਰਹਮਾ ਨੂੰ ਵੱਡਾ, ਕੋਈ ਵਿਸ਼ਨੂੰ ਨੂੰ, ਕੋਈ ਸ਼ਿਵ ਜੀ ਨੂੰ ਸਭ ਤੋਂ ਵੱਡਾ ਮੰਨੀ ਬੈਠਾ ਹੈ। ਪਰ ਪ੍ਰਕਿਰਤੀ ਦੇ ਅੰਦਰ ਜਿਤਨੇ ਵੀ ਜੀਵ, ਜਿੰਨੀਆਂ ਵੀ ਦੇਵੀ ਸ਼ਕਤੀਆਂ ਨੇ, ਸਭ ਤੋਂ ਵੱਡਾ ਹੈ ਪਰਮਾਤਮਾ। ਕਿਉਂਕਿ ਜਿਸ ਨੇ ਸਾਰਿਆਂ ਨੂੰ ਬਣਾਇਆ ਹੋਵੇ, ਸਾਰਿਆਂ ਨੂੰ ਚਲਾ ਰਿਹਾ ਹੋਵੇ, ਉਹੀ ਵੱਡਾ ਆਖਿਆ ਜਾ ਸਕਦਾ ਹੈ। ਕਿ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੋ ਸਬਦੂ ਸਾਹਿਬ ਵੱਡਾ RAM, ਇਹ ਮੇਰੀ ਜਿੰਦੇ ਉਸ ਪਰਮਾਤਮਾ ਦਾ ਸਿਮਰਨ ਕਰ ਜੋ ਸਾਰਿਆਂ ਤੋਂ ਵੱਡਾ ਹੈ। ਉਹਦੇ ਸਮਸਤ ਕੋਈ ਵੀ ਸੰਸਾਰ ਦਾ ਜੀਵ ਪਹੁੰਚ ਨਹੀਂ ਕਰ ਸਕਦਾ। ਉਹ ਪਰਮਾਤਮਾ ਆਪ ਵੀ ਵੱਡਾ ਹੈ,
ਉਸ ਪਰਮਾਤਮਾ ਦੀਆਂ ਵਡਿਆਈਆਂ ਵੀ ਵੱਡੀਆਂ ਹਨ, ਜਿਨ੍ਹਾਂ ਨੂੰ ਕਹੇ ਨਹੀਂ ਜਾ ਸਕਦਾ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ, ਦੇ ਜੀਆ ਰਿਜਕ ਸੰਭਾਹੇ। ਸਾਈ ਕਾਰ ਕਮਾਵਣੀ, ਤੁਰ ਛੋਡੀ ਤਿਨ ਨ ਪਾਏ, ਨਾਨਕ ਏਕੀ ਬਾਹਰੀ, ਹੋਰ ਦੂਜੀ ਨਾਹੀ ਜਾਏ, ਸੋ ਕਰੇ ਜੇ ਤਿਸੈ ਰਜਾਏ। ਇਤਨਾ ਉਹ ਵੱਡਾ ਪਰਮਾਤਮਾ ਹੈ, ਜਿਵੇਂ ਸ੍ਰਿਸ਼ਟੀ ਨੂੰ ਚਲਾਉਣਾ ਚਾਹੇ ਉਸੇ ਤਰ੍ਹਾਂ ਚਲਾ ਸਕਦਾ ਹੈ, ਚਲਾ ਵੀ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਚਲਾਵੇਗਾ, ਜਿਵੇਂ ਪਰਮਾਤਮਾ ਨੂੰ ਭਾਵੇਗਾ। ਜਿਵੇਂ ਜਿਵੇਂ ਜੀਵਾਂ ਦੀ ਪਰਾਰਬਧ ਹੈ, ਸਾਰਿਆਂ ਦਾ ਫਲ ਵਰਦਾਤਾ ਉਸੇ ਅਨੁਸਾਰ ਹੀ ਸਰਬ ਜੀਵਾਂ ਨੂੰ ਫਲ ਪ੍ਰਦਾਨ ਕਰ ਰਿਹਾ ਹੈ। ਐਸਾ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਉਹ ਪਰਮਾਤਮਾ ਪਰਮ ਪਿਤਾ ਪਰਮੇਸ਼ਵਰ ਐ ਮੇਰੀ ਜਿੰਦੇ ਉਸ ਪਰਮਾਤਮਾ ਦਾ ਸਿਮਰਨ ਕਰਿਆ ਕਰ, ਜੋ ਸਾਰਿਆਂ ਤੋਂ ਵੱਡਾ ਹੈ। ਜਿਨੀ ਇੱਕ ਮਨ ਇੱਕ ਰਾਧਿਆ, ਮੇਰੀ ਜਿੰਦੜੀਏ। ਐ ਮੇਰੀ ਜਿੰਦੇ ਜਿਨ੍ਹਾਂ ਜੀਵਾਂ ਨੇ ਇੱਕ ਮਨ ਚਿਤ ਹੋ ਕੇ ਪਰਮਾਤਮਾ ਨੂੰ ਆਰਾਧਿਆ ਹੈ। ਤਿਨਾ ਨਾਹੀ ਕਿਸੈ ਦੀ ਕਿਛ ਚੱਡਾ ਰਾਮ। ਹਜੂਰ ਕਹਿੰਦੇ ਹਨ ਉਹਨਾਂ ਦੇ ਮਨ ਵਿੱਚ ਕਿਸੇ ਦਾ ਡਰ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ। ਕਿਸੇ ਵੀ ਪ੍ਰਕਾਰ ਦੇ ਕਿਸੇ ਉਹਨਾਂ ਦੇ ਅਧੀਨ ਨਹੀਂ ਉਹਨਾਂ ਨੂੰ ਹੋਣਾ ਪੈਂਦਾ, ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ ਹੁੰਦਾ। ਜਿਨ੍ਹਾਂ ਨੇ ਇੱਕ ਮਨ ਚਿਤ ਹੋ ਕੇ ਅਕਾਲ ਪੁਰਖ ਪਰਮਾਤਮਾ ਦੀ ਆਰਾਧਨਾ ਕੀਤੀ ਹੈ, ਐ ਮੇਰੀ ਇਹ ਜਿੰਦੇ ਕਿਸੇ ਪ੍ਰਕਾਰ ਦਾ ਉਹਨਾਂ ਦੇ ਮਨ ਵਿੱਚ ਖੌਫ ਨਹੀਂ ਕੋਈ ਹੋਣਾ ਕਰਦਾ। ਜਿਵੇਂ ਕਿਸੇ ਦਾ ਗੁਲਾਮ ਬਣ ਕੇ ਕੋਈ ਬੜਾ ਡਰ ਧਾਰਨ ਕਰਕੇ ਰੱਖਦਾ ਹੈ, ਸਾਧ ਸੰਗਤ ਜੀ ਉਹਨਾਂ ਨੂੰ ਕਿਸੇ ਦੇ ਗੁਲਾਮ ਵੀ ਨਹੀਂ ਬਣਨਾ ਪੈਂਦਾ, ਜਿਹੜੇ ਪਰਮਾਤਮਾ ਦੇ ਗੁਲਾਮ ਬਣ ਜਾਂਦੇ ਆ। ਜਿਹੜੇ ਆਪਣੀ ਵਾਗਡੋਰ, ਆਪਣੀ ਬਿਰਤੀ ਰੂਪੀ ਬਾਹ ਪਰਮਾਤਮਾ ਨੂੰ ਫੜਾ ਦਿੰਦੇ ਨੇ, ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦੇ ਕਿਸੇ ਦੇ ਗੁਲਾਮ ਨਹੀਂ ਬਣਨਾ ਪੈਂਦਾ। ਜੋ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਾਲਕ ਬਣਾ ਲੈਂਦੇ ਹਨ। ਇਸ ਲਈ ਮੇਰੀ ਜਿੰਦੇ ਜਿਨ੍ਹਾਂ ਨੇ ਇੱਕ ਮਨ ਚਿਤ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਮਹਾਰਾਜ ਕਹਿੰਦੇ ਆਜ਼ਾਦ ਸੁਤੰਤਰ ਹਨ, ਕਿਸੇ ਪ੍ਰਕਾਰ ਦਾ ਉਹਨਾਂ ਨੂੰ ਬੰਧਨ ਨਹੀਂ ਜ਼ਿੰਦਗੀ ਵਿੱਚ ਲੱਗ ਸਕਦਾ। ਗੁਰ ਸੇਵਿਆ ਹਰ ਮਹਿਲ ਪਾਇਆ, ਮੇਰੀ ਜਿੰਦੜੀਏ। ਇਹ ਮੇਰੀ ਜਿੰਦੇ ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਕੀਤੀ ਹੈ, ਤਿਨਾਂ ਨੇ ਪਰਮਾਤਮਾ ਦੇ ਸਰੂਪ ਰੂਪੀ ਮਹਿਲ ਨੂੰ ਪਾਇਆ ਹੈ। ਸਾਧ ਸੰਗਤ ਜੀ, ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਭਾਵਨਾ ਹਿਰਦੇ ਅੰਦਰ ਸ਼ਰਧਾ ਧਾਰਨ ਕਰਕੇ ਗੁਰੂ ਚਰਨਾਂ ਦੀ ਸੇਵਾ ਕੀਤੀ, ਉਹਨਾਂ ਨੇ ਮਾਣ ਪਾਇਆ ਹੈ। ਮਾਣ ਵੀ ਕੈਸਾ? ਦੁਨਿਆਵੀ ਮਾਣ ਨਹੀਂ, ਜਿਹੜਾ ਥੋੜੇ ਸਮੇਂ ਬਾਅਦ ਫਿਰ ਅਪਮਾਨ ਦੇ ਵਿੱਚ ਬਦਲ ਜਾਂਦਾ ਹੈ। ਇਹ ਦੁਨਿਆਵੀ ਆਦਰ ਨਹੀਂ, ਜਿਹੜਾ ਥੋੜੇ ਸਮੇਂ ਬਾਅਦ ਨਿਰਾਦਰ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਐਸਾ ਮਾਣ ਵਾਹਿਗੁਰੂ ਜੀ ਦਾ ਸਰੂਪ ਰੂਪੀ ਮਾਣ ਉਹਨਾਂ ਗੁਰਮੁਖਾਂ ਨੇ ਪਾਇਆ ਹੈ, ਜਿਹੜਾ ਕਦੇ ਵੀ ਅਪਮਾਨ ਦੇ ਵਿੱਚ ਨਹੀਂ ਬਦਲਦਾ। ਜਿਸ ਪ੍ਰਮਾਤਮਾ ਦੇ ਸਰੂਪ ਦਾ ਅਪਮਾਨ ਨਹੀਂ ਕੀਤਾ ਜਾ ਸਕਦਾ, ਨਿਰਾਦਰ ਨਹੀਂ ਕੀਤਾ ਜਾ ਸਕਦਾ। ਮਹਾਰਾਜ ਕਹਿੰਦੇ ਐਸਾ ਵਾਹਿਗੁਰੂ ਦਾ ਸਰੂਪ ਰੂਪੀ ਮਹਿਲ ਗੁਰਮੁਖਾਂ ਨੇ ਪਾਇਆ, ਜਿਨ੍ਹਾਂ ਨੇ ਭਾਵਨਾ ਸਹਿਤ ਹੋ ਕੇ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਝੱਖ ਮਾਰਨ ਸਭ ਨਿੰਦਕ ਕੰਡਾ ਰਾਮ। ਤੇ ਜਿਤਨੇ ਵੀ ਸੰਸਾਰ ਦੇ ਨਿੰਦਕ ਜੀਵ ਹੈ ਨਾ, ਸਾਧ ਸੰਗਤ ਜੀ, ਬੜੀਆਂ ਬੜੀਆਂ ਭਾਵੇਂ ਝੱਖਾਂ ਮਾਰਦੇ ਐ, ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤਨੀਆਂ ਮਰਜ਼ੀ ਝੱਖਾਂ ਮਾਰੀ ਜਾਣ, ਚੱਖ ਮਾਰਨ ਸਭ ਨਿੰਦਕ ਕੰਡਾ ਰਾਮ। ਉਹ ਜਾਣੋ ਕਿ ਸਾਰੇ ਉਹਨਾਂ ਨੂੰ ਇੱਕ ਪਾਸੇ ਹੀ ਸੁੱਟਿਆ ਜਾਂਦਾ। ਜਿਵੇਂ ਸਤਿਗੁਰੂ ਜੀ ਦਾ ਇੱਕ ਬਚਨ ਆਉਂਦਾ ਹੈ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੂੜਿਆਰ ਕੂੜਿਆਰੀ ਦਾਇ ਰਲੇ। ਜਿਹੜੇ ਝੂਠੇ ਜੀਵ ਹੈ ਨਾ, ਉਹਨਾਂ ਨੂੰ ਝੂਠਿਆਂ ਵਿੱਚ ਹੀ ਰਲਣਾ ਪੈਂਦਾ ਹੈ। ਕੂੜਿਆਂ ਦੀ ਸੰਗਤ ਵਿੱਚ ਜਾ ਕੇ ਹੀ ਉਹਨਾਂ ਨੂੰ ਬੈਠਣਾ ਪੈਂਦਾ ਹੈ। ਤੇ ਜਿਹੜੇ ਸਚਿਆਰ ਸੱਚ ਦੇ ਮਾਰਗ ਤੇ ਚੱਲਣ ਵਾਲੇ ਹਨ, ਉਹਨਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ ਮਿਲਦਾ ਹੈ, ਗੁਰੂ ਕੀ ਗੋਰ ਦਾ ਉਹਨਾਂ ਨੂੰ ਨਿੱਘ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੇ ਸੱਚ ਦੇ ਮਾਰਗ ਤੇ ਚੱਲਣਾ ਕੀਤਾ ਹੈ। ਪਰ ਜਿਹੜੇ ਨਿੰਦਕ ਹਨ, ਦੁਸ਼ਟ ਜੀਵ ਹਨ, ਹਰ ਸਮੇਂ ਝਖਾਈ ਮਾਰਦੇ ਰਹਿੰਦੇ ਐ। ਹਜੂਰ ਕਹਿੰਦੇ ਜਿਤਨੀਆਂ ਮਰਜ਼ੀ ਝਖਾਂ ਮਾਰੀ ਜਾਣ, ਪਰ ਬੰਦਗੀ ਕਰਨ ਵਾਲੇ ਬ੍ਰਹਮ ਵੇਤਿਆਂ ਪ੍ਰਤੀ ਜੋ ਕੁਝ ਮਰਜ਼ੀ ਬੋਲੀ ਜਾਣ, ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੇ। ਆਪਣਾ ਜ਼ਰੂਰ ਉਹ ਵਿਗਾੜ ਲੈਂਦੇ ਹਨ। ਜਨ ਨਾਨਕ ਨਾਮ ਤੇ ਆਇਆ, ਮੇਰੀ ਜਿੰਦੜੀਏ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਐ ਮੇਰੀ ਜਿੰਦੇ ਜਿਨ੍ਹਾਂ ਨੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਧਿਆਇਆ ਹੈ। ਧੁਰ ਮਸਤਕ ਹਰ ਲਿਖ ਛੱਡਾ ਰਾਮ। ਇਹ ਨਿਸ਼ਚੈ ਕਰਕੇ ਜਾਣਦਾ
ਪਰਮਾਤਮਾ ਨੇ ਧੁਰੋਂ ਹੀ ਉਹਨਾਂ ਦਾ ਮਸਤਕ ਲੇਖ ਲਿਖ ਦੇ ਕਰਕੇ ਪਾ ਦਿੱਤਾ ਸੀਗਾ। ਧੁਰੋਂ ਹੀ ਸੰਸਾਰ ਦੇ ਵਿੱਚ ਜੰਮਣ ਤੋਂ ਪਹਿਲਾਂ, ਜਨਮ ਹੋਣ ਤੋਂ ਪਹਿਲਾਂ ਪਰਮਾਤਮਾ ਨੇ ਮਸਤਕ ਦਾ ਲੇਖ ਲਿਖ ਕਰਕੇ ਪਾ ਛੱਡਿਆ। ਜਿਸ ਕਰਕੇ ਸੰਸਾਰ ਦੇ ਵਿੱਚ ਮਾਤ ਲੋਕ ਤੇ ਜਨਮ ਲੈ ਕੇ ਉਹ ਜੀਵ ਭਜਨ ਕਰਦਾ ਹੈ, ਪਰਮਾਤਮਾ ਦੀ ਬੰਦਗੀ ਕਰਦਾ ਹੈ ਜਾਂ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਧੁਰੋਂ ਜਿਨ੍ਹਾਂ ਨੂੰ ਦਾਤ ਬਖਸ਼ਿਸ਼ ਕਰਦਾ ਹੈ, ਉਹ ਜੀਵ ਹੀ ਮਰਜੀਵੜੇ ਬਣ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ। ਜਿਨ੍ਹਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣਾ ਕੀਤਾ ਹੈ, ਸਾਧ ਸੰਗਤ ਜੀ ਪੂਰਬਲੇ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ। ਪੂਰਬ ਨਿਸ਼ਕਾਮ ਕਰਮਾਂ ਦਾ ਫਲ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਹੈ। ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਉਹਨਾਂ ਕਉ ਤੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਏ। ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਸ ਨੂੰ ਕੋਈ ਟਾਲ ਨਹੀਂ ਸਕਦਾ। ਪਰਮਾਤਮਾ ਨੇ ਧੁਰੋਂ ਜਿਨ੍ਹਾਂ ਨੂੰ ਭਗਤੀ ਦੀ ਦਾਤ, ਨਾਮ ਸਿਮਰਨ ਦੀ ਦਾਤ ਦੇ ਕਰਕੇ ਨਿਵਾਜਿਆ ਹੈ। ਸਤ ਸੰਗਤ ਜੀ ਉਹਨਾਂ ਦਾ ਪ੍ਰਤਾਪ ਸਦਾ ਹੀ ਬਰਕਰਾਰ ਰਹਿਣਾ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਅੱਜ ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਹੈ, ਕਿਉਂਕਿ 8 ਤੋਂ 9 ਵਜੇ ਦਾ ਸਮਾਂ ਤਖਤ ਸਾਹਿਬ ਦੇ ਕਥਾ ਦੀ ਹਾਜ਼ਰੀ ਦਾ ਸਮਾਂ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਮਿਹਰ ਕਰਨ, ਆਪਣੇ ਚਰਨਾਂ ਦਾ ਪਿਆਰ, ਆਪਣੇ ਚਰਨਾਂ ਦਾ ਭਰੋਸਾ, ਗੁਰੂ ਚਰਨਾਂ ਦੇ ਸਿਦਕ ਸਾਨੂੰ ਮਿਲ ਜਾਵੇ। ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗਰੀਬ ਨਵਾਜ਼ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਗੁਰ ਸੇਵਿਆ ਹਰ ਮਹਿਲ ਪਾਇਆ ਮੇਰੀ ਜਿੰਦੜੀਏ, ਝੱਖ ਮਾਰਨ ਸਭ ਨਿੰਦਕ ਕੰਡਾ ਰਾਮ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਧੁਰ ਮਸਤਕ ਹਰ ਲਿਖ ਛੱਡਾ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।